ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ ਨ ਬੂਝ ਐਸੇ ਮੇਰਾ ਮਨ ਦਿਖਿਆ ਵਿਮੋਹਿਆ ਕਛ ਆਰਾ ਪਾਰ ਨ ਸੂਝ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਲ ਹੈ ਅਕਿਰਤ ਘਨਾ ਪੂਰਨ ਦ੍ਰਿਸ਼ਟ ਤੇਰੀ ਰਾਮ ਅਗਾਧ ਬੋਧ ਅਪਾਰ ਕਰਤੇ ਮੋਹ ਨੀਚ ਕਛੂ ਨ ਜਾਨਾ ਰਤਨ ਤਿਆਗ ਸੰਗ੍ਰਹਨ ਕੌਡੀ ਕਛੂ ਨੀਚ ਏਨਾ ਤਿਆਗ ਚਰਤੀ ਮਹਾ ਚੰਚਲ ਦੁਖ ਕਰ ਕਰ ਜੋਰੀ ਨਾਨਕ ਸਰਨ ਸਮਰੱਥ ਸੁਆਮੀ ਪੈਜ ਰੱਖੋ ਮੋਰੀ ਕਹਾ ਬੁੱਧ ਪ੍ਰਭ ਤੁਝ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ
ਕੀ ਗੁਣ ਬਾਦ ਸਾਧ ਸੰਗ ਧਿਆਈਐ ਪਰਮੇਸ਼ਰ ਅੰਮ੍ਰਿਤ ਜਾ ਕੇ ਸਵਾਦ ਰਮਣ ਕਉ ਰਾਮ ਕੀ ਗੁਣ ਬਾਦ ਸਾਧ ਸੰਗ ਧਿਆਈਐ ਪਰਮੇਸ਼ਰ ਅੰਮ੍ਰਿਤ ਜਾ ਕੇ ਸਵਾਦ ਰਹਾਉ ਸਿਮਰਤ ਏਕ ਅਚੁੱਤ ਅਬਿਨਾਸੀ ਬਿਨਸੇ ਮਾਇਆ ਮਾਦ ਸਹਿਜ ਅਨੰਦ ਅਨਹਦ ਧੁਨ ਬਾਣੀ ਬਹੁਰ ਨ ਭਏ ਵਿਖਾਦ ਸਨਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਖ ਪ੍ਰਹਿਲਾਦ ਪੀਵਤ ਆਮਿਓ ਮਨੋਹਰ ਹਰ ਰਸ ਜਪ ਨਾਨਕ ਹਰ ਬਿਸਮਾਦ ਸਨਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਖ ਪ੍ਰਹਿਲਾਦ ਪੀਵਤ ਆਮਿਓ ਮਨੋਹਰ ਹਰ ਰਸ ਜਪ ਨਾਨਕ ਹਰ ਬਿਸਮਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਰ ਅੰਤਰਜਾਮੇ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਗੁਰਬਾਣੀ ਤੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਹੋਰ ਵੀ ਕੋਈ ਸਮਾਂ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਿਆ ਕਰਨ ਦੇ ਲਈ ਗੁਰੂ ਚਰਨਾਂ ਵਿੱਚ ਭਾਵਨਾ ਪ੍ਰੇਮ ਸਹਿਤ ਬੈਠ ਕੇ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਹਜ਼ੂਰ ਨੇ ਗੁਰਬਾਣੀ ਵਿੱਚ ਬਚਨ ਉਚਾਰੇ ਹਨ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ। ਜੋ ਧੁਰ ਤੋਂ ਆਈ ਹੋਈ ਰੱਬੀ ਪਰਮਾਤਮਾ ਦੀ ਬਾਣੀ ਹੈ, ਇਹ ਮਿਠਾਸ ਭਰੀ ਹੈ। ਪਰ ਕਿਵੇਂ ਪਤਾ ਲੱਗਦਾ ਕਿ ਇਹ ਗੁਰੂ ਕੀ ਬਾਣੀ ਧੁਰ ਤੋਂ ਆਈ ਹੋਈ ਜੋ ਰੱਬੀ ਬਾਣੀ ਹੈ, ਸਭ ਚਿੰਤਾਵਾਂ ਨੂੰ ਮਿਟਾਉਣ ਵਾਲੀ ਜੋ ਖਸਮ ਕੀ ਅਕਾਲੀ ਪਰਮਾਤਮਾ ਦੀ ਬਾਣੀ, ਇਹ ਮਿਠਾਸ ਭਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿਨ ਪੀਤੀ ਤਿਸ ਮੋਖ ਦੁਆਰ। ਜਿਨ੍ਹਾਂ ਨੇ ਅੰਤਰਮੁਖੀ ਹੋ ਕਰਕੇ ਇਸ ਅੰਮ੍ਰਿਤਮਈ ਮਿਠਾਸ ਭਰੀ ਗੁਰੂ ਕੀ ਬਾਣੀ ਨੂੰ ਚਖਿਆ ਹੈ, ਉਹਨਾਂ ਨੂੰ ਮੁਕਤੀ ਦਾ ਦੁਆਰਾ ਮਿਲ ਗਿਆ। ਜਗਤ ਦੇ ਸਭ ਬੰਧਨਾਂ ਤੋਂ ਰਹਿਤ ਹੋ ਕੇ ਸੰਸਾਰ ਦੇ ਜੰਜਾਲਾਂ ਰੂਪ ਜੋ ਬੰਧਨ ਹਨ, ਇਹਨਾਂ ਤੋਂ ਸੁਤੰਤਰ ਹੋ ਕੇ ਸਭ ਬੰਧਨਾਂ ਤੋਂ ਰਾਹਤ ਪ੍ਰਾਪਤ ਕਰਕੇ ਮੁਕਤ ਹੋ ਜਾਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ
ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ। ਹਜ਼ੂਰ ਨੇ ਫਰਮਾਨ ਕੀਤਾ ਹੈ, ਜਿੰਨੀ ਦੇਰ ਤੱਕ ਇਹ ਜੇਬਾ ਸੰਸਾਰ ਦੇ ਰਸਾਂ ਕਸਾਂ ਨੂੰ ਚੱਕਦੀ ਰਹਿੰਦੀ ਹੈ, ਉਨੀ ਦੇਰ ਤੱਕ ਪਰਮਾਤਮਾ ਦਾ ਰਸ ਨਹੀਂ ਨੂੰ ਪ੍ਰਾਪਤ ਹੁੰਦਾ। ਪਰ ਜਦੋਂ ਪਰਮਾਤਮਾ ਦਾ ਰਸ ਮਿਲ ਜਾਂਦਾ ਹੈ, ਫਿਰ ਇਹ ਜ਼ੁਬਾਨ ਕਦੇ ਵਾਹਿਗੁਰੂ ਦੇ ਗੁਣ ਗਾਉਣੋਂ ਹਟਦੀ ਨਹੀਂ ਹੈ, ਕਿਉਂਕਿ ਉੱਥੋਂ ਰਸ ਮਿਲਦਾ ਹੈ, ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਿੰਨੀ ਦੇਰ ਤੱਕ ਬਾਹਰ ਮੁਖੀ ਹੋ ਕਰਕੇ ਰਹਿੰਦਾ ਹੈ, ਉਨੀ ਦੇਰ ਤੱਕ ਬਾਹਰ ਮੁਖੀ ਦੁਨੀਆ ਦੇ ਮਾਇਕੀ ਰਸਾਂ ਕਾਸਾਂ ਵਿੱਚ ਹੀ ਖਜਤ ਹੋ ਕਰਕੇ ਰਹਿੰਦਾ ਹੈ। ਪਰ ਜਦੋਂ ਅੰਤਰਮੁਖੀ ਹੋ ਕੇ ਵਾਹਿਗੁਰੂ ਦੇ ਪਰਮ ਰਸ ਨੂੰ ਚੱਖਦਾ ਹੈ, ਫਿਰ ਕਦਾਚਿਤ ਵੀ ਉਹ ਤਿਆਗ ਨਹੀਂ ਸਕਦਾ। ਜਿਵੇਂ ਹਜ਼ੂਰ ਨੇ ਫਰਮਾਨ ਕੀਤਾ, ਜਿਨ ਪੀਤੀ ਤਿਸ ਮੋਖ ਦੁਆਰ, ਜਿਹੜਾ ਅੰਤਰਮੁਖੀ ਹੋ ਕਰਕੇ ਇਸ ਪਰਮ ਰਸ ਨੂੰ ਚੱਖਦਾ ਹੈ, ਗੁਰੂ ਕੀ ਬਾਣੀ ਨੂੰ। ਮਹਾਰਾਜ ਸੱਚੇ ਪਾਤਸ਼ਾਹੀ ਦੇ ਇਹੋ ਵੀ ਬਚਨ ਹਨ, ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰਿ ਕਾ ਨਾਉ। ਆਤਮਿਕ ਰਸ ਦੇਣ ਵਾਲੀ ਹੈ ਗੁਰੂ ਕੀ ਬਾਣੀ। ਪਰਮੇਸ਼ਰ ਦਾ ਨਾਮ ਐਸਾ ਅਮਨ ਕਰ ਦੇਣ ਵਾਲਾ, ਪਰਮ ਰਸ ਬਖਸ਼ਿਸ਼ ਕਰਨ ਵਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਦੁਨੀਆ ਦੇ ਜਿੰਨੇ ਵੀ ਰਸ ਹਨ ਫਿੱਕੇ ਪੈ ਜਾਂਦੇ ਨੇ, ਪਰ ਪਰਮੇਸ਼ਰ ਦਾ ਜੋ ਪਰਮ ਰਸ ਹੈ ਇਹ ਕਦੇ ਫਿੱਕਾ ਨਹੀਂ ਪੈਂਦਾ। ਇੱਕ ਰਸ ਅਡੋਲ ਰਹਿੰਦਾ ਹੈ, ਕਦੇ ਡਾਵਾਂਡੋਲ ਨਹੀਂ ਹੁੰਦਾ, ਨਾ ਘਟਦਾ ਤੇ ਨਾ ਵੱਧਦਾ ਹੈ। ਇੱਕ ਸਾਰ ਉਹ ਪਰਮਾਤਮਾ ਦਾ ਪਰਮ ਆਨੰਦ ਰਸ ਹੈ। ਦੁਨੀਆ ਦੇ ਭਾਵੇਂ ਮਨੁੱਖ ਜਿੰਨਾ ਮਰਜ਼ੀ ਪਦਾਰਥਾਂ ਨੂੰ ਛਕ ਲਵੇ, ਸਵੇਰ ਦੇ ਸਮੇਂ ਤੋਂ ਲੈ ਕੇ ਸ਼ਾਮ ਦੇ ਸਮੇਂ ਤੱਕ ਭਾਵੇਂ ਸਾਰੇ ਮਿੱਠੇ ਮਿੱਠੇ ਪਦਾਰਥ ਛਕੇ ਜਾਣ, ਪਰ ਸਾਧ ਸੰਗਤ ਥੋੜ੍ਹਾ ਜਿਹਾ ਕੜੱਤਨ ਭਰਿਆ ਪਦਾਰਥ ਕੋਈ ਬਾਅਦ ਵਿੱਚ ਛਕ ਲਈਏ ਤੇ ਸਾਰੀ ਮਿਠਾਸ ਭੁੱਲ ਜਾਂਦੀ ਹੈ, ਕਿਉਂਕਿ ਇਹ ਪਦਾਰਥ ਫਿੱਕੇ ਹਨ। ਇਸ ਲਈ ਹਜ਼ੂਰ ਨੇ ਫਰਮਾਨ ਕੀਤਾ ਹੈ, ਇਹ ਰਸਨਾ ਤੂੰ ਅਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ, ਪੀਏ ਹਰ ਰਸ, ਬਾਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਏ। ਜਦੋਂ ਰਸਦਾਇਕ ਇੱਕ ਆਨੰਦ ਸਰੂਪ ਪਰਮਾਤਮਾ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ, ਫਿਰ ਦੁਨੀਆ ਦੇ ਜਿੰਨੇ ਵੀ ਜ਼ੁਬਾਨ ਦੇ ਰਸ ਹਨ, ਵਿਸ਼ਿਆਂ ਵਿਕਾਰਾਂ ਦੇ ਰਸ ਹਨ, ਪਦਾਰਥਾਂ ਨੂੰ ਭੋਗਣ ਦੇ ਰਸ ਹਨ, ਸਾਰੇ ਫਿਰ ਵਿਸਰ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਇਸ ਲਈ ਉਹ ਪਰਮਾਤਮਾ ਦਾ ਪਰਮ ਰਸ ਹੈ, ਜੋ ਗੁਰਮੁਖ ਪਿਆਰੇ ਭਾਵਨਾ ਦੇ ਨਾਲ ਉਸ ਨੂੰ ਚੱਕ ਕੇ ਮੁਕਤੀ ਦੀ ਦਾਤ ਪ੍ਰਾਪਤ ਕਰ ਲੈਂਦੇ ਹਨ। ਪਰ ਮਨਮੁਖਾਂ ਦੇ ਕੋਲ ਕਹਿਆ ਜਾਵੇ ਕਿ ਪਰਮਾਤਮਾ ਦਾ ਨਾਮ ਰਸਦਾਇਕ ਹੈ, ਗੁਰੂ ਕੀ ਬਾਣੀ ਵੀ ਅੰਮ੍ਰਿਤਮਈ ਹੈ, ਉਹ ਕਹਿੰਦੇ ਹਨ ਨਾ ਨਾ, ਇਹ ਤਾਂ ਕੇਵਲ ਸੰਸਾਰ ਦੀਆਂ ਝੂਠੀਆਂ ਹੀ ਗੱਲਾਂ ਹਨ। ਸਾਧ ਸੰਗਤ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਇਸ ਪਰਮ ਰਸ ਨੂੰ ਚਖਿਆ, ਉਹ ਕਦੇ ਜ਼ਿੰਦਗੀ ਭਰ ਫਿਰ ਜਿੰਨੀ ਦੇਰ ਵੀ ਪਰਮਾਤਮਾ ਨੇ ਆਰਜ਼ੂ ਬਖਸ਼ੀ ਹੈ, ਉਹ ਕਦੇ ਇਹਨੂੰ ਛੱਡ ਨਾ ਸਕੇ। ਜਿਵੇਂ ਇੱਕ ਕੀੜੀ ਨੂੰ ਮਿਸ਼ਰੀ ਦਾ ਪਹਾੜ ਮਿਲਿਆ, ਇੰਨਾ ਜ਼ਿਆਦਾ ਰਸ ਆਇਆ, ਸਾਧ ਸੰਗਤ ਉਹਨੂੰ ਛੱਡ ਹੀ ਨਾ ਸਕੀ। ਪਰ ਫਿਰ ਮਨ ਵਿੱਚ ਵਿਚਾਰ ਆਈ ਕਿ ਮੇਰੇ ਨਾਲ ਦੀਆਂ ਜਿੰਨੀਆਂ ਵੀ ਹੋਰ ਸਾਥੀ ਕੀੜੀਆਂ ਹਨ, ਉਹਨਾਂ ਨੂੰ ਇਹ ਮੈਂ ਪਰਮ ਰਸ ਚੁਖਾਵਾਂ। ਕਿੰਨਾ ਮਿਠਾਸ ਭਰਿਆ, ਕਿੱਡਾ ਵੱਡਾ ਇਹ ਪਹਾੜ ਹੈ। ਜ਼ਿੰਦਗੀ ਭਰ ਅਸੀਂ ਇਹਦਾ ਰਸ ਲੈਂਦੇ ਰਹਾਂਗੇ, ਸਾਡੀ ਉਮਰਾਂ ਪੂਰੀਆਂ ਹੋ ਜਾਣਗੀਆਂ, ਪਰ ਇਹ ਸਾਡੇ ਤੋਂ ਪਹਾੜ ਦਾ ਜਿਹੜਾ ਮਿਸ਼ਰੀ ਦਾ ਰਸ ਹੈ ਨਾ, ਇਹ ਕਦੇ ਖਤਮ ਨਹੀਂ ਹੋਵੇਗਾ। ਜਦੋਂ ਆਪਣੇ ਨਾਲ ਦੀਆਂ ਕੀੜੀਆਂ ਨੂੰ ਉਹਨਾਂ ਦਾ ਆ ਕੇ ਦੱਸਿਆ, ਤੇ ਸਾਧ ਸੰਗਤ ਪਹਿਲਾਂ ਤਾਂ ਉਹ ਮੰਨਣ ਵਿੱਚ ਨਹੀਂ ਆਉਂਦੀ ਹੈ, ਫਿਰ ਬਾਰ-ਬਾਰ ਜਦੋਂ ਆਪਣਾ ਆਪ ਜਾਮਨ ਪਾ ਕਰਕੇ ਕੀੜੀ ਅੱਗੇ ਹੋ ਕਰਕੇ ਤੁਰਦੀ ਰਹੀ, ਰਸਤੇ ਵਿੱਚ ਆਉਂਦਿਆਂ ਸਾਧ ਸੰਗਤ ਕਦੇ ਗੰਦਗੀ ਦੇ ਡੱਕੇ ਮੂੰਹਾਂ ਦੇ ਵਿੱਚ ਕੀੜੀਆਂ ਦੇ ਫਸ ਗਏ। ਜਦੋਂ ਮਿਸ਼ਰੀ ਦੇ ਪਹਾੜ ਦੇ ਕੋਲ ਆਏ ਤੇ ਉਹਨਾਂ ਨੂੰ ਰਸ ਮਿਲਿਆ ਹੀ ਨਾ। ਉਹ ਕਹਿੰਦੇ ਸੀ ਪਹਿਲਾਂ ਹੀ ਤੈਨੂੰ ਕਿਹਾ ਸੀ ਨਾ, ਇਹ ਝੂਠਾ ਹੈ, ਤੂੰ ਸਾਨੂੰ ਝੂਠ ਬੋਲ ਕਰਕੇ ਲੈ ਕੇ ਆਈ ਆ। ਪਰ ਫਿਰ ਵਿਚਾਰ ਕੀਤੀ ਕਿ ਇਹਨਾਂ ਦੇ ਮੂੰਹ ਤਾਂ
ਗੰਦਗੀ ਦੇ ਡੱਕਿਆਂ ਦੇ ਨਾਲ ਭਰੇ ਪਏ ਹਨ। ਗੰਦਗੀ ਮੂੰਹ ਇਹਨਾਂ ਦੇ ਵਿੱਚ ਫਸੀ ਹੋਈ ਹੈ। ਪਹਿਲਾਂ ਸਾਫ਼ ਕਰਾਂਗੀ ਤਾਂ ਇਹਨਾਂ ਨੂੰ ਮਿਸ਼ਰੀ ਦੇ ਪਹਾੜ ਦਾ ਰਸ ਆਵੇਗਾ। ਫਿਰ ਸਾਧ ਸੰਗਤ ਨਦੀ ਦੇ ਕਿਨਾਰੇ 'ਤੇ ਲੈ ਕੇ ਗਈ, ਸਾਰਿਆਂ ਦੇ ਮੂੰਹ ਧਵਾਏ। ਫਿਰ ਜਦੋਂ ਦੁਬਾਰਾ ਮਿਸ਼ਰੀ ਦੇ ਪਹਾੜ ਕੋਲ ਆਏ ਤੇ ਫਿਰ ਜ਼ਿੰਦਗੀ ਪਾਰੋਂ ਕਦੇ ਛੱਡ ਨਾ ਸਕੀਆਂ। ਇਸੇ ਤਰ੍ਹਾਂ ਜਿਹੜੇ ਜਗਤ ਦੇ ਜੀਵ ਮਨਮੁਖ ਜੀਵ ਹਨ, ਸਾਖਤ ਪੁਰਸ਼ ਨੇ ਕਦੇ ਵੀ ਪਰਮੇਸ਼ਰ ਦਾ ਨਾਮ ਨਹੀਂ ਜਪਦੇ। ਸਾਧ ਸੰਗਤ ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਪਰਮ ਰਸ ਦੀ ਪ੍ਰਾਪਤੀ ਹੁੰਦੀ ਹੈ। ਜੇ ਕਿਧਰੇ ਕਹਿਣ ਕਿ ਭਲਿਆ ਗੁਰੂ ਕੀ ਬਾਣੀ ਇਹ ਮਿਸ਼ਰੀ ਦੇ ਪਹਾੜ ਦੀ ਤਰ੍ਹਾਂ ਹੈ, ਬਹੁਤ ਰਸਦਾਇਕ ਹੈ, ਮਿਠਾਸ ਭਰੀ ਹੈ। ਪਹਿਲਾਂ ਤਾਂ ਗੱਲ ਇਹ ਕਿ ਸਾਖਤ ਬੰਦਿਆਂ ਦੇ ਮੰਨਣ ਵਿੱਚ ਆਉਂਦਾ ਹੀ ਨਹੀਂ ਹੈ, ਕਿਉਂਕਿ ਉਹ ਬਿਰਤੀ ਨਹੀਂ ਹੈ ਨਾ। ਦੁਨੀਆ ਦੇ ਰਸ ਪਦਾਰਥਾਂ ਦੀ ਛਕਣ ਦੇ ਵੱਲ ਬਿਰਤੀ ਜਿਹੜੀ ਲੱਗੀ ਹੋਈ ਹੈ। ਦੁਨੀਆ ਦੇ ਤਰ੍ਹਾਂ ਤਰ੍ਹਾਂ ਦੇ ਕਿਧਰੇ ਜ਼ੁਬਾਨ ਦੇ ਸਵਾਦਲੇ ਪਦਾਰਥ, ਕਿਤੇ ਵਿਸ਼ੇ ਵਿਕਾਰਾਂ ਨੂੰ ਭੋਗਣ ਦੇ ਸੰਸਾਰ ਦੇ ਰਸਾਂ ਵਿੱਚ ਖਚਤ ਹੋਈ ਹੈ। ਪਹਿਲੀ ਗੱਲ ਤਾਂ ਮੰਨਣ ਵਿੱਚ ਆਉਂਦੀ ਨਹੀਂ। ਜੇ ਮੰਨਿਆ ਵੀ ਹੈ, ਪਿੱਛੇ ਪਿੱਛੇ ਆਏ ਨੇ ਤੇ ਸਾਧ ਸੰਗਤ ਫਿਰ ਆ ਕੇ ਵੀ ਗੁਰੂ ਚਰਨਾਂ ਵਿੱਚ ਉਹਨਾਂ ਨੂੰ ਇੱਕਦਮ ਨਹੀਂ ਰਸ ਪ੍ਰਾਪਤ ਹੋਇਆ। ਕਿਉਂਕਿ ਵਿਸ਼ਿਆਂ ਵਿਕਾਰਾਂ ਰੂਪੀ ਦੁਨੀਆ ਦੇ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਰੂਪੀ ਡੱਕੇ ਜ਼ੁਬਾਨ ਦੇ ਉੱਪਰ ਚੜ੍ਹੇ ਹੋਏ ਸਨ। ਫਿਰ ਗੁਰੂ ਕੀ ਸੰਗਤ ਰੂਪੀ ਨਦੀ ਦੇ ਲਿਆ ਕੇ ਪ੍ਰੇਮ ਰੂਪੀ ਜਲ ਦੇ ਨਾਲ ਸਾਧ ਸੰਗਤ ਉਹਨਾਂ ਦੇ ਡੱਕੇ ਗੰਦਗੀ ਬਾਹਰ ਕੱਢੀ। ਭਾਵ ਜਿਵੇਂ ਜਿਵੇਂ ਨਾਮ ਜਪਦੇ ਗਏ ਤਿਵੇਂ ਤਿਵੇਂ ਜਿਹੜੀ ਰਸਨਾ ਸੀ ਪਵਿੱਤਰ ਹੁੰਦੀ ਗਈ। ਫਿਰ ਗੁਰੂ ਕੀ ਬਾਣੀ ਰੂਪ ਪਹਾੜ ਦੇ ਮਿਸ਼ਰੀ ਤੋਂ ਪਰਮ ਰਸ ਪ੍ਰਾਪਤ ਹੋਇਆ ਤੇ ਜ਼ਿੰਦਗੀ ਭਰ ਕਦੇ ਤਿਆਗ ਨਾ ਸਕੇ। ਇਸ ਲਈ ਹਜ਼ੂਰ ਨੇ ਫਰਮਾਨ ਕੀਤਾ ਹੈ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੂਖ ਦੁਆਰ। ਜੋ ਭਾਵਨਾ ਦੇ ਨਾਲ ਇਸ ਗੁਰੂ ਕੀ ਬਾਣੀ ਦੇ ਮਿਸ਼ਰੀ ਦੇ ਪਹਾੜ ਨੂੰ ਚੱਖਦਾ ਹੈ, ਉਸੇ ਨੂੰ ਹੀ ਸਾਧ ਸੰਗਤ ਮਿਠਾਸ ਦੀ ਪ੍ਰਾਪਤੀ ਹੁੰਦੀ ਹੈ। ਐਸੇ ਇੱਕ ਰਸ ਵਾਹਿਗੁਰੂ ਦੇ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਗਰੀਬ ਨਵਾਜ਼ ਸਤਿਗੁਰੂ ਜੀ ਪਾਵਨ ਸ਼ਬਦ ਰਾਹੀਂ ਬਖਸ਼ਿਸ਼ ਕਰ ਰਹੇ ਨੇ। ਆਓ ਸਾਧ ਸੰਗਤ ਜੀ ਪਿਆਰ ਦੇ ਨਾਲ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਰਾਗ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1224 ਅੰਗ ਤੇ ਪਾਵਨ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਹਨ। ਹਜ਼ੂਰ ਨੇ ਆਰੰਭਤਾ ਵਿੱਚ ਵਚਨ ਕੀਤੇ ਨੇ, ਰਮਣ ਕਉ ਰਾਮ ਕੇ ਗੁਣ ਬਾਦ। ਜੋ ਸਰਬੱਗ ਜੀਵਾਂ ਦੇ ਅੰਦਰ ਪਰਮਾਤਮਾ ਦਾ ਸਰੂਪ ਰਮਿਆ ਹੋਇਆ ਹੈ, ਉਹ ਗੁਣ ਗਾਉਣੇ ਜੋ ਅਕਾਲ ਪੁਰਖ ਵਾਹਿਗੁਰੂ ਜੋ ਪਰਮਾਤਮਾ ਦਾ ਸਰੂਪ ਹੈ। ਹੇ ਪ੍ਰਾਣਾ ਤਾਰੇ ਜੀਵ, ਪਰਮਾਤਮਾ ਦੇ ਗੁਣਾਂ ਨੂੰ ਗਾਇਆ ਕਰ। ਫਿਰ ਜਗਤ ਦੇ ਅੰਦਰ ਪਾਏ ਹੋਏ ਜਿੰਨੇ ਵੀ ਬੰਧਨ ਹਨ, ਉਹਨਾਂ ਤੋਂ ਤੇਰੀ ਬੰਦ ਖਲਾਸੀ ਹੋ ਜਾਵੇਗੀ। ਕਿਉਂਕਿ ਉਸ ਪਰਮਾਤਮਾ ਤੋਂ ਬਿਨਾਂ ਹੋਰ ਜਿੰਨੇ ਵੀ ਸੰਸਾਰ ਦੇ ਜਗਤ ਦੇ ਜੀਵਾਂ ਦੇ ਗੁਣ ਗਾਉਣੇ ਹਨ, ਉਹ ਬਾਦ ਵਿਅਰਥ ਹਨ। ਉਸ ਵਾਹਿਗੁਰੂ ਦੇ ਜਾਪ ਤੋਂ ਬਿਨਾਂ, ਪਰਮਾਤਮਾ ਦੇ ਗੁਣ ਗਾਉਣ ਤੋਂ ਬਿਨਾਂ। ਇਸ ਲਈ ਹਜ਼ੂਰ ਨੇ ਫਰਮਾਨ ਕੀਤਾ, ਗੁਣਬਾਦ ਉਹ ਅਕਾਲ ਪੁਰਖ ਪਰਮਾਤਮਾ ਦੇ ਜਿਹੜੇ ਸੱਚੇ ਗੁਣ ਹਨ, ਬੇਅੰਤ ਪਿਆਰੇ ਪਰਮੇਸ਼ਰ ਜੀ ਦੇ ਗੁਣ ਹੈ। ਉਹਨਾਂ ਗੁਣਾਂ ਨੂੰ ਗਾਉਣੇ ਕਰਕੇ ਤੇਰਾ ਜਿਹੜਾ ਅੰਤःਕਰਨ ਹਿਰਦਾ ਹੈ ਨਾ, ਸ਼ੁੱਧ ਹੋ ਜਾਂਦਾ ਹੈ। ਇਸ ਲਈ ਉਸ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰਿਆ ਕਰ। ਜੇਕਰ ਕੋਈ ਭਾਵਨਾ ਦੇ ਨਾਲ ਸਾਧ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਧਿਆਉਂਦਾ ਹੈ, ਜੋ ਅੰਮ੍ਰਿਤ ਵਰਗਾ ਰਸਦਾਇਕ ਮਿਠਾਸ ਭਰਿਆ ਪਰਮੇਸ਼ਰ ਦਾ ਜਸ ਹੈ, ਉਹਨਾਂ ਗੁਰਮੁਖ ਪਿਆਰਿਆਂ ਨੂੰ ਹੀ ਸਾਧ ਸੰਗਤ ਪ੍ਰਾਪਤ ਹੁੰਦਾ ਹੈ। ਅੰਮ੍ਰਿਤ ਜਾ ਕੇ ਸਵਾਦ
ਹਜ਼ੂਰ ਕਹਿੰਦੇ ਜਿਸ ਪ੍ਰਮਾਤਮਾ ਦੇ ਗੁਣ ਅੰਮ੍ਰਿਤ ਵਰਗੇ ਆਤਮਿਕ ਰਸ ਦੇਣ ਵਾਲੇ ਹਨ, ਅੰਮ੍ਰਿਤ ਵਰਗੇ ਅਮਰ ਕਰ ਦੇਣ ਵਾਲੇ ਨੇ, ਉਸ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਿਆ ਕਰ। ਜਿਸ ਪਰਮਾਤਮਾ ਦੇ ਪਰਮ ਰਸ ਵਰਗਾ ਕੋਈ ਦੁਨੀਆ ਦਾ ਸਵਾਦ ਨਹੀਂ ਹੋ ਸਕਦਾ। ਦੁਨੀਆ ਦਾ ਕੋਈ ਵੀ ਰਸ ਵਾਹਿਗੁਰੂ ਦੇ ਪਰਮ ਰਸ ਦੀ ਬਰਾਬਰਤਾ ਨਹੀਂ ਕਰ ਸਕਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਜਾ ਕੇ ਸਵਾਦ। ਜਿਸ ਪਰਮਾਤਮਾ ਦੇ ਅੰਮ੍ਰਿਤ ਵਰਗੇ ਗੁਣ ਬਹੁਤ ਹੀ ਸਵਾਦਿਸ਼ਟ ਹਨ, हे ਮਨਾ ਉਸ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਿਆ ਕਰ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ, ਸਿਮਰਤ ਏਕ ਅਚੁੱਤ ਅਬਿਨਾਸੀ। ਜੇ ਚਿੰਤਨ ਕਰਨਾ ਹੀ ਹੈ, ਜੇ ਯਾਦ ਵਿੱਚ ਜੁੜਨਾ ਹੀ ਹੈ ਤਾਂ ਇੱਕ ਪਰਮਾਤਮਾ ਦੀ ਯਾਦ ਵਿੱਚ ਜੁੜ, ਜੋ ਅਚੁੱਤ ਹੈ, ਕਦੇ ਵੀ ਨਾਸਵੰਤ ਹੋਣ ਵਾਲਾ ਨਹੀਂ ਹੈ, ਜੋ ਅਗੇੜ ਸਰੂਪ ਹੈ, ਇੱਕ ਆਨੰਦ ਸਰੂਪ ਰਹਿਣ ਵਾਲਾ, ਨਾਸ ਤੋਂ ਰਹਿਤ ਜਿਸ ਪਰਮਾਤਮਾ ਦਾ ਹਸਤੀ ਹੈ। ਕਿਉਂਕਿ ਨਾਸ ਤੋਂ ਰਹਿਤ ਪਰਮਾਤਮਾ ਦੇ ਗੁਣਾਂ ਨੂੰ ਗਾਉਣੇ ਕਰਕੇ ਮਾਇਆ ਦੇ ਜਿੰਨੇ ਵੀ ਵਿਕਾਰਾਂ ਰੂਪੀ ਮਾਦ ਨਸ਼ੇ ਹਨ, ਸਾਰੇ ਹੀ ਬਿਨਸ ਜਾਂਦੇ ਹਨ। ਬਿਨਸੇ ਮਾਇਆ ਮਾਦ ਅਥਵਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਅਚੁੱਤ ਸਰੂਪ ਨੂੰ ਜਪਣਾ ਕੀਤਾ ਹੈ, ਉਹਨਾਂ ਗੁਰਮੁਖ ਪਿਆਰਿਆਂ ਦੇ ਮਾਦ ਵਿਕਾਰਾਂ ਦੀ ਤਰ੍ਹਾਂ ਜਿਹੜੇ ਨਸ਼ੇ ਹਨ, ਉਹ ਵੀ ਸੰਸਾਰ ਦੇ ਵਿੱਚੋਂ ਨਾਸ ਹੋ ਗਏ ਹਨ। ਬਿਨਸੇ ਮਾਇਆ ਮਾਦ, ਤੇ ਬਹੁਤੀ ਮਾਇਆ ਦਾ ਮਾਦ ਜਿਹੜਾ ਮਦ ਹੰਕਾਰ ਕਰਨਾ, ਉਹ ਵੀ ਨਾਸ ਹੋ ਜਾਂਦਾ ਹੈ। ਤਰ੍ਹਾਂ ਤਰ੍ਹਾਂ ਦੀ ਰੰਗਾਂ ਰੰਗਾਂ ਦੀ ਮਾਇਆ ਦੀ ਵੀ ਜਿਹੜਾ ਮਸਤ ਹੋ ਜਾਣਾ, ਪਰਮਾਤਮਾ ਨੂੰ ਹੀ ਭੁਲਾ ਦੇਣਾ। ਹਜ਼ੂਰ ਕਹਿੰਦੇ ਸਾਰਾ ਇਹ ਨਾਸ ਹੋ ਜਾਂਦਾ ਹੈ ਜੇ ਅਚੁੱਤ ਪਿਆਰੇ ਪਰਮਾਤਮਾ ਨੂੰ ਯਾਦ ਕੀਤਾ ਜਾਵੇ। ਸਹਿਜ ਅਨੰਦ ਅਨਹਦ ਧੁਨ ਬਾਣੀ। ਉਹਨਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਵਿੱਚ ਸਹਿਜ ਅਡੋਲਤਾ ਭਰੀ ਗਿਆਨ ਅਵਸਥਾ ਦੀ ਪ੍ਰਾਪਤੀ ਹੋਈ ਹੈ। ਇੱਕ ਰਸ ਆਨੰਦ ਦੇ ਸਹਿਤ ਉਹਨਾਂ ਨੇ ਇਸ ਦਾਤ ਨੂੰ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੇ ਅਨਹਦ ਧੁਨ ਬਾਣੀ, ਜੋ ਧੁਨ ਇੱਕ ਰਸਦਾਇਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਨਾਮ ਬਾਣੀ ਨੂੰ ਜਪਿਆ ਹੈ। ਜਿਹੜੇ ਮਾਇਕੀ ਸੰਸਾਰ ਦੇ ਕਲੇਸ਼ ਬਾਰ-ਬਾਰ ਵਿਖਾਦ ਪੈਂਦੇ ਸਨ, ਫਿਰ ਬਾਰ-ਬਾਰ ਉਹਨਾਂ ਗੁਰਮੁਖਾਂ ਨੂੰ ਨਹੀਂ ਪੈਣਾ ਕੀਤੇ। ਬਿਖ ਆਦ, ਬਿਖ ਜ਼ਹਿਰ ਦੀ ਤਰ੍ਹਾਂ ਸੰਸਾਰ ਦੇ ਆਦਿਕ ਜਿੰਨੇ ਵੀ ਵਿਕਾਰ ਹਨ, ਬਾਰ-ਬਾਰ ਜੀਵ ਨੂੰ ਖੱਜਲ ਖੁਆਰ ਕਰਦੇ ਸਨ, ਜਗਤ ਵਿੱਚ ਬਾਰ-ਬਾਰ ਭਟਕਾਉਂਦੇ ਸਨ। ਇਹ ਦੁਬਾਰਾ ਫੇਰ ਕਦੇ ਨਹੀਂ ਪੈਣਾ ਕੀਤੇ, ਕਿਉਂਕਿ ਜੋ ਪਰਮੇਸ਼ਰ ਦਾ ਜਾਪ ਵਿਕਾਰਾਂ ਨੂੰ ਜ਼ਬਤ ਕਰ ਦਿੰਦਾ ਹੈ, ਉਸ ਵਾਹਿਗੁਰੂ ਦੇ ਜਾਪ ਨੂੰ ਜਪਿਆ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਰਮਾਨ ਕੀਤਾ, ਬਾਹੁਰ ਨਾ ਪਏ ਵਿਖਾਦ। ਤੇ ਜਿਵੇਂ ਕੋਈ ਮਨੁੱਖ ਬਾਰ-ਬਾਰ ਖੱਜਲ ਖੁਆਰ ਹੁੰਦਾ ਹੈ, ਸੰਸਾਰ ਦੇ ਪ੍ਰਤੱਖ ਜੀਵਨ ਦੌਰਾਨ ਭਟਕਦਾ ਫਿਰਦਾ ਹੈ, ਇਵੇਂ 84 ਦੇ ਗੇੜੇ ਵਿੱਚ ਵੀ ਜੀਵ ਨੂੰ ਬਾਰ-ਬਾਰ ਫਿਰ ਖੱਜਲ ਖੁਆਰ ਨਹੀਂ ਹੋਣਾ ਪੈਂਦਾ। ਬਾਰ-ਬਾਰ ਖੁਆਰੀ ਜਿਹੜੀ ਹੈ ਸਾਰੀ ਮਿਟ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਵਾਹਿਗੁਰੂ ਪਰਮੇਸ਼ਰ ਦਾ ਜਾਪ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼੍ਰੋਮਣੀ ਸਤਿਪੁਰਸ਼ਾਂ ਦੇ ਨਾਮ ਲੈ ਕਰਕੇ ਦੱਸ ਰਹੇ ਹਨ, ਇਹ ਪ੍ਰਾਣਾ ਤਾਰੀ ਜੀਵ ਜਿੰਨੇ ਵੀ ਬੰਦਗੀ ਕਰਨ ਵਾਲੇ ਐਸੇ ਗੁਰਮੁਖ ਪਿਆਰੇ ਹੋਏ ਨੇ, ਉਹਨਾਂ ਨੇ ਆਖਰਕਾਰ ਪਰਮੇਸ਼ਰ ਦਾ ਨਾਮ ਹੀ ਜਪਿਆ ਸੀ, ਪਰਮਾਤਮਾ ਦੀ ਭਾਵ ਭਗਤੀ ਕੀਤੀ ਸੀ, ਤਾਂ ਹੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਤਾਂ ਹੀ ਉਹਨਾਂ ਨੇ ਉੱਚੇ ਆਚਰਣ ਵਾਲੇ ਬਣਨਾ ਕੀਤਾ। ਹਜ਼ੂਰ ਕਹਿੰਦੇ ਹਨ, ਜੋ ਬ੍ਰਹਮਾ ਪੁੱਤਰ ਸਨਕ ਸਨੰਦਨ ਸਨਾਤਨ ਤੇ ਸਨਤ ਕੁਮਾਰ, ਵਿਕਾਰਾਂ ਤੋਂ ਬਚਣ ਦੇ ਵਾਸਤੇ ਉਹਨਾਂ ਵੀ ਪਰਮੇਸ਼ਰ ਦਾ ਨਾਮ ਹੀ ਜਪਿਆ ਸੀ। ਪਹਿਲਾਂ ਕੇਵਲ 5-5 ਸਾਲ ਦੀ ਸਾਰੇ ਬ੍ਰਹਮਾ ਪੁੱਤਰਾਂ ਨੇ ਆਪਣੀ ਉਮਰਾਂ ਰੱਖੀ, ਵਰ ਲਏ ਹੋਏ ਸਨ ਬੰਦਗੀ ਕਰ ਕਰਕੇ, ਕਿਉਂਕਿ ਛੋਟੀ ਉਮਰ ਦੇ ਵਿੱਚ ਮਨ ਵਿੱਚ ਵਿਕਾਰ ਨਹੀਂ ਫੁਰਦੇ, ਵਡੇਰੀ ਉਮਰ ਹੋਣੇ ਕਰਕੇ ਬਾਰ-ਬਾਰ ਵਿਕਾਰ ਸਤਾਉਂਦੇ ਨੇ। ਇਸ ਲਈ ਇਹਨਾਂ ਸੰਕਾਦਕਾਂ ਨੇ ਵਰ ਪ੍ਰਾਪਤ ਕੀਤਾ ਸੀ ਕਿ ਸਾਡੀ ਉਮਰ ਕੇਵਲ 5 ਵਰ੍ਹਿਆਂ ਦੀ ਰਹੇ, ਜਿਸ ਕਰਕੇ ਵਿਕਾਰਾਂ ਤੋਂ ਰਹਿਤ ਹੋ ਕਰਕੇ ਅਸੀਂ ਰਹਿ ਜਾਈਏ। ਇਹੋ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ, ਸੰਕਾਦਿਕ ਬ੍ਰਹਮਾਦਿਕ ਬ੍ਰਹਮ ਆਦਿਕ
ਜਿੰਨੀਆਂ ਵੀ ਦੈਵੀ ਸ਼ਕਤੀਆਂ ਨੇ ਉਹਨਾਂ ਨੇ ਪ੍ਰਮਾਤਮਾ ਦੇ ਗੁਣ ਗਾਏ, ਤਾਂ ਉਹਨਾਂ ਨੂੰ ਐਸਾ ਸੰਸਾਰ ਦੇ ਅੰਦਰ ਸ੍ਰਿਸ਼ਟੀ ਨੂੰ ਰਚਣ ਦਾ ਪ੍ਰਤਾਪ ਮਿਲਿਆ। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਆਦਿਕ ਜਿਤਨੇ ਵੀ ਦੇਵੀ ਦੇ ਦੇਵੀਆਂ ਅਤੇ ਦੇਵਤੇ ਹਨ, ਹਜ਼ੂਰ ਕਹਿੰਦੇ ਪਰਮੇਸ਼ਰ ਦੇ ਗੁਣ ਗਾਉਣੇ ਕਰਕੇ ਇਹਨਾਂ ਨੂੰ ਐਸੀਆਂ ਸ਼ਕਤੀਆਂ ਪ੍ਰਾਪਤ ਹੋਈਆਂ ਹਨ। ਉਸ ਪ੍ਰਮਾਤਮਾ ਦੀ ਭਾਵ ਭਗਤੀ ਕਰਨੇ ਕਰਕੇ ਸਨਕਾਦਿਕ ਬ੍ਰਹਮਾਦਿਕ ਗਾਵਤ ਜੋ ਕੁਝ ਵੀ ਜਗਤ ਦੇ ਅੰਦਰ ਦੇਵੀ ਸ਼ਕਤੀਆਂ ਹਨ, ਸਾਰੇ ਵਾਹਿਗੁਰੂ ਨੂੰ ਹੀ ਗਾਉਂਦੇ ਹਨ। ਗਾਵਤ ਸੁਖ ਪ੍ਰਹਿਲਾਦ, ਔਰ ਸੁਖਦੇਵ ਮੁਨੀ ਵੀ ਪ੍ਰਮਾਤਮਾ ਨੂੰ ਗਾਉਣਾ, ਤੇ ਭਗਤ ਪ੍ਰਹਿਲਾਦ ਜੀ ਨੇ ਵੀ ਪਰਮੇਸ਼ਰ ਨੂੰ ਗਾਇਆ। ਤਾਂ ਹੀ ਸਾਧ ਸੰਗਤ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਆਪਣੇ ਪਿਆਰੇ ਦੀ ਲੱਜਿਆ ਰੱਖੀ, ਜੋ ਦੁਸ਼ਟ ਹਰਨਾਕਸ਼ ਨੂੰ ਮਾਰ ਕਰਕੇ ਆਪਣੇ ਭਗਤ ਨੂੰ ਬਚਾਇਆ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪਰਮ ਰਸ ਹੈ ਨਾ, ਆਮਿਓ ਅੰਮ੍ਰਿਤ ਦੀ ਤਰ੍ਹਾਂ ਹੈ, ਆਤਮਿਕ ਰਸ ਦੇਣ ਵਾਲਾ ਹੈ, ਜੰਮਣ ਮਰਨ ਤੋਂ ਮਿਟਾ ਕੇ ਅਮਰਪੁਰੀ ਵਿੱਚ ਨਿਵਾਸ ਕਰਾਉਣ ਵਾਲਾ ਹੈ। ਐਸਾ ਜੋ ਵਾਹਿਗੁਰੂ ਦਾ ਪਰਮ ਰਸ ਜਿਨ੍ਹਾਂ ਨੇ ਪੀਤਾ ਹੈ, ਜਪ ਨਾਨਕ ਹਰਿ ਬਿਸਮਾਦ, ਹਜ਼ੂਰ ਕਹਿੰਦੇ ਉਹਨਾਂ ਨੇ ਬਿਸਮਾਦ ਪਰਮੇਸ਼ਰ ਦਾ ਸਰੂਪ ਹੋ ਜਾਣਾ ਕੀਤਾ। ਜਪਣੇ ਯੋਗ ਪ੍ਰਮਾਤਮਾ ਦੇ ਜਾਪ ਨੂੰ ਜਪ ਕਰਕੇ। ਮਹੱਲਾ ਪੰਜਵਾ, ਕੀਨੇ ਪਾਪ ਕੇ ਬਹੁ ਕੋਟ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰ ਰਹੇ ਨੇ, ਹੇ ਪ੍ਰਾਣਾ ਤਾਰੇ ਜੀਵ, ਕੀਨੇ ਪਾਪ ਕੇ ਬਹੁ ਕੋਟ। ਕਰੋੜਾਂ ਹੀ ਪਾਪ ਕਰਮ ਸੰਸਾਰ ਦੇ ਅੰਦਰ ਤੂੰ ਕੀਤੇ ਹੋਏ ਹੈ। ਫਿਰ ਕਰੋੜਾਂ ਹੀ ਪਹਿਲਾਂ ਜਨਮ ਜਿਹੜੇ ਸਨ, ਉਹਨਾਂ ਵਿੱਚ ਵੀ ਕਰੋੜਾਂ ਕਰੋੜਾਂ ਪਾਪ ਕਰਮ ਕਰਦਾ ਰਿਹਾ। ਇਸੇ ਤਰ੍ਹਾਂ ਇੱਕ ਜੂਨ ਵਿੱਚ ਨਹੀਂ, ਪਤਾ ਨਹੀਂ ਕਿੰਨੀਆਂ ਕੁ ਜੂਨਾਂ ਬਾਰ-ਬਾਰ ਸੰਸਾਰ ਵਿੱਚ ਭਟਕ ਕਰਕੇ ਆਇਆ। ਕੀਨੇ ਪਾਪ ਕੇ ਬਹੁ ਕੋਟ, ਕੋਟ ਨਾਮ ਕਿਲੇ ਦਾ ਵੀ ਹੈ। ਹਜ਼ੂਰ ਕਹਿੰਦੇ ਹਨ, ਇਹ ਪ੍ਰਾਣਾ ਤਾਰੇ ਜੀਵ, ਤੂੰ ਪਾਪ ਕਰਮ ਕਰ ਕਰਕੇ ਪਾਪ ਕਰਮਾਂ ਦੇ ਪਤਾ ਨਹੀਂ ਕਰੋੜਾਂ ਹੀ ਕਿਲੇ ਬਣਾਏ ਹੋਏ ਹੈ, ਜਿਸ ਕਰਕੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਤੇਰੇ ਤਾਈਂ ਪਹੁੰਚਿਆ ਨਹੀਂ ਜਾਂਦਾ। ਉਸ ਵਾਹਿਗੁਰੂ ਪ੍ਰਮਾਤਮਾ ਤੱਕ ਤੇਰੀ ਗਮਤਾ ਨਹੀਂ ਹੁੰਦੀ। ਪਾਪ ਕਰਮਾਂ ਰੂਪੀ ਕਿਲਿਆਂ ਨੇ ਤੈਨੂੰ ਆਪਣੇ ਅੰਦਰ ਕੈਦ ਕਰਕੇ ਰੱਖਿਆ ਹੋਇਆ ਹੈ। ਤੇਰੇ ਆਪਣੇ ਬਲ ਦੇ ਨਾਲ ਕਦੇ ਉਹ ਕਿਲੇ ਟੁੱਟਦੇ ਨਹੀਂ ਹਨ, ਐਸੇ ਉਹ ਪੱਕੇ ਹਨ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕੀਨੇ ਪਾਪ ਕੇ ਬਹੁ ਕੋਟ। ਹੇ ਅਲਪਗ ਜੀਵ, ਹੇ ਅਗਿਆਨਤਾ ਵਸੀਕਾਰ ਪ੍ਰਾਣਾ ਤਾਰੇ ਜੀਵ, ਤੂੰ ਕਰੋੜਾਂ ਹੀ ਜਨਮਾਂ ਦੇ ਪਾਪ ਕਰਮ ਕੀਤੇ ਹੋਏ ਹੈ। ਫਿਰ ਕਰੋੜਾਂ ਹੀ ਪਾਪ ਕਰਮਾਂ ਦੇ ਕਿਲੇ ਉਸਾਰੇ ਹਨ। ਇਹੋ ਸੰਸਾਰ ਦੇ ਪਾਪ ਕਰਮ ਕਰਦੇ ਹੋਏ ਨਾ ਦਿਨੇ ਥੱਕਦਾ ਤੇ ਨਾ ਕਦੇ ਰਾਤ ਥੱਕਦਾ। ਪਾਪ ਕਰਮਾਂ ਨੂੰ ਚਿਤਵਨ ਦੇ ਵਿੱਚ ਤੇਰੀ ਬਿਰਤੀ ਰਾਤ ਦਿਨ ਲੱਗੀ ਰਹਿੰਦੀ ਹੈ। ਦਿਨ ਭਰ ਵੀ ਬੁਰੇ ਕਰਮ ਕਰਦਾ ਰਹਿੰਦਾ ਹੈ, ਸੰਸਾਰ ਦੇ ਪਾਪ ਕਰਮਾਂ ਨੂੰ ਕਮਾਉਂਦਾ ਰਹਿੰਦਾ ਹੈ, ਤੇ ਰਾਤ ਨੂੰ ਸੌਣ ਲੱਗਿਆ ਜਾਂ ਸੁੱਤਿਆ ਹੋਇਆ ਵੀ ਤੇਰੀ ਬਿਰਤੀ ਪਾਪ ਕਰਮਾਂ ਨੂੰ ਚਿਤਵਦੀ ਰਹਿੰਦੀ ਹੈ ਕਿ ਸਵੇਰੇ ਉੱਠ ਕੇ ਪਹਿਲਾਂ ਕਿਹੜਾ ਮੰਦ ਕਰਮ ਕਰਨਾ ਹੈ ਤੇ ਬਾਅਦ ਵਿੱਚ ਕਿਹੜਾ ਪਾਪ ਕਰਮ ਕਰਨਾ ਹੈ, ਪਹਿਲਾਂ ਕਿਹਦਾ ਬੁਰਾ ਸੋਚਣਾ ਤੇ ਬਾਅਦ ਵਿੱਚ ਕਿਹਦਾ ਬੁਰਾ ਕਰਨਾ ਹੈ। ਇੱਦਾਂ ਤੇਰੀ ਜਿਹੜੀ ਬਿਰਤੀ ਹੈ ਨਾ, ਰਾਤ ਦਿਨ ਪਾਪ ਕਰਮ ਕਰਮਾਂ ਦੇ ਲੱਗੇ ਹੋਈ ਫੇਰ ਵੀ ਥੱਕਦੀ ਨਹੀਂ ਹੈ। ਪਰ ਇਹ ਗੱਲ ਸਮਝ ਲੈਣਾ ਕਰ ਅਗਿਆਨੀ ਜੀਵ, ਕਿਤੇ ਵੀ ਤੇਰਾ ਖਹਿੜਾ ਨਹੀਂ ਛੁੱਟਣ ਵਾਲਾ। ਜੇ ਪਾਪ ਕਰਮ ਕਰ ਕਰਕੇ ਕਹੇ ਕਿ ਅੰਤ ਸਾਮੇ ਮੈਂ ਮੁਕਤ ਹੋ ਜਾਵਾਂਗਾ, ਜਮਾਂ ਦੇ ਵਸ ਪੈਣੇ ਤੋਂ ਬਚ ਜਾਵਾਂਗਾ, ਇਹ ਨਾਮੁਮਕਿਨ ਹੈ। ਕਤਹਿ ਨਾਹੀ ਛੋਟ। ਤਿੰਨਾਂ ਲੋਕਾਂ ਦੇ ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲਿਆ ਜਾਵੇ, ਪਰ ਜਮਾ ਤੋਂ ਕੋਈ ਤੈਨੂੰ ਛੁਡਾ ਨਹੀਂ ਸਕੇਗਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਹਨ, ਕਤਹਿ ਨਾਹੀ ਛੋਟ, ਕਿਦਿਓ ਵੀ ਤੈਨੂੰ ਪਾਪ ਕਰਮਾਂ ਦੀ ਛੋਟ ਨਹੀਂ ਪ੍ਰਾਪਤ ਹੋਣੀ। ਕਿ ਜ਼ਿੰਦਗੀ ਭਰ ਪਾਪ ਕਰਮ ਕਰੇ, ਫੇਰ ਕਹੇ ਕਿ ਮੈਨੂੰ ਮੁਕਤੀ ਦੀ ਦਾਤ ਮਿਲ ਜਾਵੇ, ਮੈਂ ਵਾਹਿਗੁਰੂ ਦੇ ਸਰੂਪ ਨੂੰ ਪ੍ਰਾਪਤ ਕਰ ਲਵਾਂ, ਇਹ ਕਦਾਚਿਤ ਨਹੀਂ ਹੋ ਸਕਦਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹੀ ਦਾ ਅਸੀਂ ਬਚਨ ਪੜ੍ਹਦੇ ਹਾਂ, ਮਨੁੱਖ ਜਿਹੋ ਜਿਹੇ ਕਰਮਾਂ ਰੂਪੀ ਬੀਜ ਬੀਜਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ। ਭਗਤ ਫਰੀਦ ਸਾਹਿਬ ਜੀ ਦਾ ਪਾਵਨ ਸ਼ਲੋਕ ਹੈ, ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ,
ਹੰਡਾ ਉਨ ਕਤਾਇਂਦਾ ਪਹਿਦਾ ਲੋੜੈ ਪਟ। ਕਹਿੰਦੇ ਕਿ ਕੋਈ ਕਿੱਕਰ ਦੇ ਬੀਜ ਕਰਕੇ ਕਹੇ ਕਿ ਮੈਨੂੰ ਬਜੌਰ ਦੇਖਦੀਆਂ ਦਾਖਾਂ ਦੀ ਪ੍ਰਾਪਤੀ ਹੋ ਜਾਵੇ, ਇਹ ਨਹੀਂ ਕਦੇ ਹੋ ਸਕਦਾ। ਫਿਰ ਉਨ ਦੀ ਤਾਣੀ ਬੁਣ ਕਰਕੇ ਕਹੇ ਰੇਸ਼ਮ ਪਟ ਰੇਸ਼ਮ ਦੀ ਮੈਨੂੰ ਪ੍ਰਾਪਤੀ ਹੋ ਜਾਵੇ, ਇਹ ਬੜੀ ਅਸੰਭਵ ਗੱਲ ਹੈ। ਇਸੇ ਤਰ੍ਹਾਂ ਜ਼ਿੰਦਗੀ ਭਰ ਮਨੁੱਖ ਬੁਰੇ ਕਰਮ ਕਰਦਾ ਰਹੇ, ਸ਼ਕਾਮ ਕਰਮਾਂ ਨੂੰ ਕਮਾ ਕਰਕੇ ਫਿਰ ਕਹੇ ਕਿ ਮੈਨੂੰ ਗਿਆਨ ਰੂਪੀ ਜਿਹੜੇ ਸੰਸਾਰ ਦੇ ਦਾਖਾ ਉਹਨਾਂ ਦੀ ਪ੍ਰਾਪਤੀ ਹੋ ਜਾਵੇ, ਇਹ ਨਹੀਂ ਕਦੇ ਹੋ ਸਕਦਾ। ਜ਼ਿੰਦਗੀ ਭਰ ਪਾਪ ਕਰਮ ਕਰ ਕਰਕੇ ਫਿਰ ਕਹੇ ਕਿ ਮੈਨੂੰ ਮੁਕਤੀ ਰੂਪ ਰੇਸ਼ਮ ਦੀ ਪ੍ਰਾਪਤੀ ਹੋ ਜਾਵੇ, ਇਹ ਨਹੀਂ ਕਦੇ ਹੋਇਆ ਸੀ, ਨਾ ਕਦੇ ਹੋ ਸਕੇਗਾ। ਇਹੋ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਹੇ ਪ੍ਰਾਣਾ ਤਾਰੀ ਜੀਵ, ਦਿਨ ਸਰੈਨੀ ਥਕਤ ਨਾਹੀ ਕਤਹਿ ਨਾਹੀ ਛੋਟ। ਹੁਣ ਤੂੰ ਨਾ ਦਿਨੇ ਥੱਕਦਾ ਪਾਪ ਕਰਮ ਕਰਨੇ, ਤੂੰ ਨਾ ਰਾਤ ਤੈਨੂੰ ਥਕਾਵਟ ਮਹਿਸੂਸ ਹੁੰਦੀ ਹੈ। ਜੇ ਕਿਧਰੇ ਸਾਧ ਸੰਗਤ ਗੁਰੂ ਕੀ ਬਾਣੀ ਪੜ੍ਹਨੀ ਪੈ ਜਾਵੇ, ਨਿਤਨੇਮ ਕਰਨਾ ਪੈ ਜਾਵੇ, ਨਾਮ ਜਪਣਾ ਸੇਵਾ ਸਿਮਰਨ ਕਰਨੀ ਪੈ ਜਾਵੇ, ਤਾਂ ਬਾਰ-ਬਾਰ ਕਿਹਾ ਜਾਂਦਾ ਜੀ ਥਕਾਵਟ ਬੜੀ ਹੋ ਗਈ ਹੈ। ਮਨ ਬਾਰ-ਬਾਰ ਕਹਿੰਦਾ ਜੀ ਮੇਰਾ ਤਾਂ ਸਿਰ ਭਾਰਾ ਹੋ ਗਿਆ, ਕਦੇ ਸਰੀਰ ਦੇ ਵਿੱਚ ਮੇਰੇ ਦਰਦ ਹੁੰਦੀ ਹੈ, ਕਦੇ ਕਿਸੇ ਤਰ੍ਹਾਂ ਆਨੇ ਬਹਾਨੇ ਲਗਾਉਂਦਾ ਰਹਿੰਦਾ। ਐਸੀ ਇਹ ਮਨ ਦੀ ਹਾਲਤ ਹੈ। ਹਜ਼ੂਰ ਨੇ ਤਾਂ ਹੀ ਵਚਨ ਕੀਤੇ ਨੇ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲੇ ਪੈ ਪੈ ਸੋਇਆ। ਨਾਮ ਜਪਣ ਦੇ ਵੇਲੇ ਤਾਂ ਬਾਰ-ਬਾਰ ਲੰਮੀਆਂ ਤਾਣ ਕਰਕੇ ਸੌਣ ਦਾ ਯਤਨ ਕਰਦਾ ਰਹਿੰਦਾ। ਜਾਂ ਰੱਬਾ ਝੂਠ ਹੀ ਹੋ ਜਾਵੇ ਤਾਂ ਚੰਗੀ ਗੱਲ ਹੈ, ਨਾ ਹੀ ਅੰਮ੍ਰਿਤ ਵੇਲੇ ਉੱਠਣਾ ਪਵੇ, ਨਾ ਹੀ ਨਿਤਨੇਮ ਕਰਨਾ ਪਵੇ ਤਾਂ ਚੰਗੀ ਗੱਲ ਹੈ। ਬਾਰ-ਬਾਰ ਅਵੇਸਲਾ ਹੋਣ ਦਾ ਯਤਨ ਕਰਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਇਸ ਅਵੇਸਲੇਪਣ ਦੀ ਕਮਾਏ ਹੋਏ ਪਾਪ ਕਰਮਾਂ ਦੀ ਕਤਹਿ ਨਾਹੀ ਛੋਟ। ਜਿੱਥੇ ਮਰਜੀ ਸੰਸਾਰ ਦੇ ਕੋਨੇ ਤੇ ਭੱਜ ਕਰਕੇ ਦੇਖ ਲਵੇ, ਪਰ ਤੈਨੂੰ ਜਮਾਂ ਤੋਂ ਛੁੱਟਿਆ ਨਹੀਂ ਜਾਵੇਗਾ। ਕਦੇ ਵੀ ਕਿਸੇ ਥਾਂ ਤੇ ਇਹਨਾਂ ਬੁਰੇ ਕਰਮਾਂ ਦੀ ਛੋਟ ਨਹੀਂ ਮਿਲਣ ਵਾਲੀ। ਵਿਸਰਾਮ ਦੀ ਕਰਕੇ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ, ਬੱਜਰ ਕਹਿੰਦੇ ਨੇ ਬਹੁਤ ਜਿਹੜੇ ਸਖਤ ਭਿਆਨਕ ਘੋਰ ਕੀਤੇ ਹੋਏ ਤੇਰੇ ਪਾਪ ਕਰਮੇ ਹੈ। ਵੇਖ ਜ਼ਹਿਰ ਦੀ ਤਰ੍ਹਾਂ ਵਿਆਧੀ ਜਿਹੜੇ ਤਿੰਨ ਤਾਪ ਦਿਨ ਪਾਉਣ ਵਾਲੇ ਹੈ। ਵਿਆਧੀ ਬਾਰ-ਬਾਰ ਸੰਸਾਰ ਦੇ ਕੀਤੇ ਹੋਏ ਝਗੜੇ ਕਾਲ ਕਲੇਸ਼ ਆਦਿਕ ਜੋ ਹਨ, ਫੇਰ ਦੂਜਿਆਂ ਦਾ ਭਾਰ ਆਪਣੇ ਸਿਰ ਤੇ ਪੋਟ ਪੰਡਾ ਚੱਕੀ ਫਿਰਦਾ। ਕਿਵੇਂ? ਨਿੰਦਿਆ ਕਰ ਕਰਕੇ। ਅਸੰਖ ਨਿੰਦਕ ਸਿਰ ਕਰਹਿ ਭਾਰ। ਦੂਜਿਆਂ ਦੀ ਨਿੰਦਿਆ ਕਰ ਕਰਕੇ ਉਹਨਾਂ ਦਾ ਪਾਪ ਕਰਮਾਂ ਦੀ ਜਿਹੜੀ ਪੋਟਲੀਆਂ ਪੰਡਾਂ ਨੇ ਆਪਣੇ ਸਿਰ ਤੇ ਚੱਕੀ ਜਾ ਰਿਹਾ ਹੈ। ਇਹੋ ਬਹੁਤ ਸਾਰਾ ਜਿਹੜਾ ਸੰਸਾਰ ਦਾ ਤੇਰੇ ਨਾ ਕਮਾਏ ਹੋਏ ਪਾਪ ਕਰਮਾਂ ਦਾ ਫੇਰ ਵੀ ਆਪਣੇ ਸਿਰ ਤੇ ਭਾਰ ਚੱਕੀ ਜਾਂਦਾ ਹੈ। ਜਿਹੜੇ ਦੂਜਿਆਂ ਦੇ ਕਮਾਏ ਹੋਏ ਪਾਪ ਕਰਮ ਹਨ, ਉਹਨਾਂ ਦਾ ਭਾਰ ਵਿਅਰਥ ਹੀ ਆਪਣੇ ਸਿਰ ਤੇ ਰੱਖ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਇਸ ਲਈ ਹੈ ਪ੍ਰਾਣਾ ਤਾਰੇ ਜੀਵ, ਸਿਰ ਉਠਾਈ ਪੋਟ। ਇੱਕ ਤਾਂ ਪਾਪ ਕਰਮ ਆਪ ਕਰਦਾ ਪਿਆ, ਨਾ ਦਿਨੇ ਥੱਕਦਾ ਤੇ ਨਾ ਰਾਤ ਥੱਕਦਾ। ਫਿਰ ਦੂਜਿਆਂ ਦੀ ਭਲੇ ਪੁਰਸ਼ਾਂ ਦੀ ਨਿੰਦਿਆ ਕਰ ਕਰਕੇ ਉਹਨਾਂ ਦਾ ਭਾਰ ਵੀ ਆਪਣੇ ਸਿਰ ਚੱਕ ਰਿਹਾ ਹੈ। ਤੇ ਜਿਹੜੀਆਂ ਤੇਰੀਆਂ ਬੁਰੀਆਂ ਆਦਤਾਂ ਹਨ, ਕਮਾਏ ਹੋਏ ਜਿਹੜੇ ਬੁਰੇ ਕਰਮ ਹਨ, ਖਿਨ ਮਾਤਰ ਸਮੇਂ ਵਿੱਚ ਹੀ ਉਹ ਸਾਰੀਆਂ ਉਗਰ ਜਾਣਗੀਆਂ। ਜਦੋਂ ਜਮਾਂ ਨੇ ਆ ਕਰਕੇ ਤੇਰੇ ਝੋਟ ਸਿਰ ਤੋਂ ਆ ਕੇ ਜੁੰਡਿਆਂ ਤੋਂ ਫੜਨਾ ਕੀਤਾ, ਉਸ ਸਮੇਂ ਕਿਸੇ ਵੀ ਤੈਨੂੰ ਬਚਾਉਣਾ ਨਹੀਂ ਹੈ। ਸੰਸਾਰ ਦੇ ਵਿੱਚ ਤਾਂ ਭਾਵੇਂ ਬਵੇ ਪੜਦੇ ਪਾਪ ਆ ਕਰਕੇ ਕਹਿੰਦਾ ਕਿ ਮੈਂ ਸੱਚਾ, ਮੇਰੇ ਵਰਗਾ ਸੱਚਾ ਕੋਈ ਦੁਨੀਆ ਤੇ ਹੈ ਹੀ ਨਹੀਂ ਹੈ, ਪਰ ਅੰਦਰ ਖਾਤੇ ਪਾਪ ਕਰਮ ਕਰਦਾ, ਬੁਰੇ ਕਰਮ ਕਰਦਾ, ਬੁਰਾ ਸੋਚਦਾ, ਨਿੰਦਿਆ ਚੁਗਲੀਆਂ ਆਦਿ ਕਰੀ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਮਹਿ ਗਰਾਸੇ ਝੋਟ। ਜਦੋਂ ਜਮਾਂ ਨੇ ਤੇਰੇ ਸਿਰ ਤੇ ਆ ਕੇ ਬੜੇ ਜ਼ੋਰ ਦੇ ਨਾਲ ਡੰਡਾ ਮਾਰਿਆ, ਫਿਰ ਸਾਰਾ ਤੇਰਾ ਪਾਜ ਉਗੜ ਜਾਣਾ। ਉਹ ਪਰਮਾਤਮਾ ਹਰ ਸਮੇਂ ਤੈਨੂੰ ਦੇਖਦਾ ਪਿਆ, ਅਕਾਲ ਪੁਰਖ ਵਾਹਿਗੁਰੂ ਹਰ ਸਮੇਂ ਤੈਨੂੰ ਸੁਣਦਾ ਪਿਆ ਹੈ। ਇਹੋ ਜਾਣਨਾ ਕਰਕੇ ਜਮਾਂ ਨੇ ਜਦੋਂ ਆ ਕੇ ਤੈਨੂੰ ਗਰਸਿਆ, ਫਿਰ ਜਿੰਨੇ ਵੀ ਤੇਰੀਆਂ ਕਰਮ ਕਰਤੂਤਾਂ ਨੇ, ਬੁਰੇ ਕਰਮ ਹਨ, ਕਮਾਏ ਹੋਏ ਔਗੁਣ ਭਰੇ ਪਾਪ ਕਰਮ ਤੇਰੇ ਕਰਮੇ ਹੈ, ਉਹ ਸਾਰੇ ਉਗੜ ਜਾਣਗੇ।
ਸਾਰੇ ਵਾਹਿਗੁਰੂ ਦੇ ਦਰ ਤੇ ਸਾਹਮਣੇ ਆ ਜਾਣਗੇ। ਪਸ ਪ੍ਰੇਤ ਉਸਤ ਗਰਦਬ ਇਹੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਪਹਿਲਾਂ ਹੀ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਵਿੱਚ ਭਟਕ ਕੇ ਆਇਆ ਸੀ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਹੋ ਬੇਅੰਤ ਬਾਰ-ਬਾਰ ਇੱਕ ਜੂਨ ਦੇ ਵਿੱਚ ਬਾਰ-ਬਾਰ ਜਨਮ ਧਾਰਨ ਕਰਕੇ ਆਇਆ ਸੀ। ਫਿਰ ਹੁਣ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਅਜੇ ਵੀ ਨਾਮ ਨਹੀਂ ਜਪਦਾ, ਇਹ ਜਾਣਨਾ ਕਰ ਪਸ ਪ੍ਰੇਤ ਉਸ਼ਟ ਗਰਦਬ। ਪਸ ਪਸ਼ੂਆਂ ਦੀਆਂ ਜੂਨਾਂ ਵਿੱਚ, ਪ੍ਰੇਤਾਂ ਦੀਆਂ, ਉਸ਼ਟ ਊਠਾਂ ਦੀਆਂ ਤੇ ਗਰਦਬ ਗਧਿਆਂ ਦੀਆਂ। ਬਾਰ-ਬਾਰ ਇਹਨਾਂ ਜੂਨਾਂ ਵਿੱਚ ਤੈਨੂੰ ਪੈਣਾ ਪਵੇਗਾ। ਅਨਕ ਜੋਨੀ ਲੇਟ ਫਿਰ ਇੱਕ ਵਾਰ ਨਹੀਂ ਅਨੇਕਾਂ, ਅਨੇਕ ਹੁੰਦਾ ਅਨੇਕਾਂ ਵਾਰ, ਬਾਰ-ਬਾਰ ਇਹਨਾਂ ਦੇ ਵਿੱਚ ਲੇਟਣਾ ਹੈ। ਬਾਰ-ਬਾਰ ਇਹਨਾਂ ਜੂਨਾਂ ਵਿੱਚ ਜਨਮ ਧਾਰਨੇ ਹੈ। ਫਿਰ ਮੌਤ ਦਾ ਮਾਰਿਆ ਹੋਇਆ ਮਰ ਜਾਵੇਗਾ। ਅਜ ਸਾਧ ਸੰਗ ਗੋਬਿੰਦ ਨਾਨਕ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹਨਾਂ ਜੂਨਾਂ ਤੋਂ ਬਚਣ ਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਭਜਨ ਕਰਿਆ ਕਰ। ਕੱਛ ਨਾ ਲਾਗੈ ਫੇਟ ਫੇਰ ਤੈਨੂੰ ਜਮਾਂ ਦਾ ਫੇਟ ਧੱਕਾ ਨਹੀਂ ਲੱਗੇਗਾ, ਜਮਾਂ ਦੀ ਫੇਟ ਮਾਰ ਨਹੀਂ ਪਵੇਗੀ। ਫਿਰ ਖਾਲ ਤੈਨੂੰ ਖੋਟਾ ਫੇਟ ਧੱਕਾ ਨਹੀਂ ਦੇਵੇਗਾ, ਕਿਉਂਕਿ ਜਗਤ ਵਿੱਚ ਸਰੀਰ ਕਰਕੇ ਕਿਸੇ ਵੀ ਜੀਵ ਦਾ ਰਹਿਣਾ ਬਣਦਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਸ ਲਈ ਸੂਧੇ ਸੂਧੇ ਰੇਕ ਚੱਲੋ ਤੁਮ, ਨਤਰ ਕੋ ਧੱਕਾ ਦਵਾਈ ਹੈ ਰੇ। ਸਿੱਧੇ ਰਸ ਦੱਸੇ ਹੋਏ ਸਤਿਗੁਰਾਂ ਦੇ ਮਾਰਗ ਤੇ ਚੱਲਣਾ ਕਰੋ, ਨਹੀਂ ਤਾਂ ਕਾਲ ਐਸਾ ਖੋਟਾ ਧੱਕਾ ਦੇਵੇਗਾ, ਫਿਰ ਦੁਬਾਰਾ ਕਦੇ ਉੱਠਿਆ ਨਹੀਂ ਜਾਣਾ, ਫਿਰ 84 ਦੇ ਗੇੜੇ ਵਿੱਚ ਪੈਣਾ ਪਵੇਗਾ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਜ ਸਾਧ ਸੰਗ ਗੋਬਿੰਦ ਨਾਨਕ, ਕਛ ਨਾ ਲਾਗੈ ਫੇਟ। ਦੁਬਾਰਾ ਫਿਰ ਕਦੇ ਵੀ ਜਮਾਂ ਦੀ ਮਾਰ ਨਹੀਂ ਪੈਂਦੀ। ਫੇਟ ਬਾਰ-ਬਾਰ ਤੈਨੂੰ ਸੰਸਾਰ ਦੇ ਵਿੱਚ ਫਟਕਾਰਿਆ ਨਹੀਂ ਜਾਵੇਗਾ। ਭਜਨ ਬੰਦਗੀ ਨਾ ਕਰਨੀ ਕਰਕੇ ਦੋਹਾਂ ਲੋਕਾਂ ਵਿੱਚ ਤੈਨੂੰ ਫਟਕਾਰਾਂ ਪੈਂਦੀਆਂ ਨੇ, ਪਰਮੇਸ਼ਰ ਦੇ ਦਰ ਤੇ ਵੀ ਤੈਨੂੰ ਫਟਕਾਰਿਆ ਜਾਂਦਾ ਹੈ। ਇਸ ਲਈ ਗੁਰੂ ਕੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਭਜਨ ਕਰਿਆ ਕਰ। ਸਾਰਗ ਮਹੱਲਾ ਪੰਜਵਾ। ਅੰਦੇ ਖਾਵਹਿ ਬਿਸੂ ਕੇ ਕਟਾਕ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਹ ਜਗਤ ਦੇ ਜਿਹੜੇ ਅੰਨੇ ਅਗਿਆਨੀ ਜੀਵ ਹਨ, ਵਿਚਾਰ ਗਿਆਨ ਰੂਪੀ ਨੇਤਰਾਂ ਤੋਂ ਹੀਣੇ, ਅੰਦੇ ਖਾਵਹਿ ਬਿਸੂ ਕੇ ਕਟਾਕ। ਬਿਸੂ ਨਾਮ ਜ਼ਹਿਰ ਦਾ ਹੈ। ਜ਼ਹਿਰ ਦੀ ਤਰ੍ਹਾਂ ਬਿਸੂ ਜਿਹੜੇ ਵਿਸ਼ੇ ਵਿਕਾਰ ਹਨ, ਉਹਨਾਂ ਨੂੰ ਗਟ-ਗਟ ਕਰਦਿਆਂ ਹੋਇਆਂ ਅਗਿਆਨੀ ਜੀਵ ਬਾਰ-ਬਾਰ ਪੀਂਦੇ ਰਹਿੰਦੇ ਹੈ। ਜਿਵੇਂ ਗਟ-ਗਟ ਕਰਕੇ ਕਿਸੇ ਨੂੰ ਪਿਆਸ ਲੱਗੀ ਹੋਵੇ ਤੇ ਪਾਣੀ ਪੀ ਜਾਂਦਾ, ਵਿੱਚ ਮਿੱਠਾ ਪਾਇਆ ਹੋਵੇ ਤਾਂ ਫਿਰ ਤਾਂ ਬੜਾ ਗਟ-ਗਟ ਕਰਦਾ ਹੋਇਆ ਝੀਕ ਲਾ ਕਰਕੇ ਬਾਰ-ਬਾਰ ਪੀਂਦਾ ਕਿ ਬੜਾ ਸਵਾਦ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜੇ ਸੰਸਾਰ ਦੇ ਮੰਦ ਕਰਮ ਕਰਨੇ ਹਨ ਨਾ, ਵਿਸ਼ੇ ਵਿਕਾਰਾਂ ਨੂੰ ਭੋਗਣਾ ਹੈ ਤਾਂ ਇਹਨਾਂ ਦਾ ਫਲ ਜਿਹੜਾ ਬਹੁਤ ਮਾੜਾ ਹੈ, ਪਰ ਅਗਿਆਨੀ ਜੀਵ ਨੂੰ ਪਤਾ ਨਹੀਂ ਲੱਗਦਾ। ਇਸ ਕਰਕੇ ਸਾਧ ਸੰਗਤ ਤੋਂ ਮਿਠਾਸ ਭਰੇ ਜਾਣ ਕਰਕੇ ਹਰ ਸਮੇਂ ਇਹਨਾਂ ਨੂੰ ਪੀਂਦਾ ਰਹਿੰਦਾ। ਜਿਵੇਂ ਕਿਸੇ ਨੂੰ ਸਾਧ ਸੰਗਤ ਮਿੱਠੀ ਜ਼ਹਿਰ ਘੋਲ ਕੇ ਦੇ ਦਈਏ, ਉਹ ਤਾਂ ਸਵਾਦਿਸ਼ਟ ਲੱਗਦੀ, ਪਰ ਅੰਦਰ ਜਾ ਕਰਕੇ ਸਰੀਰ ਨੂੰ ਗਾਲ ਦਿੰਦੀ ਹੈ, ਸਰੀਰ ਦਾ ਨਾਸ਼ ਕਰ ਦਿੰਦੀ ਹੈ। ਅੰਦਰ ਜਾ ਕੇ ਅੰਤੜੀਆਂ ਨੂੰ, ਨਾੜੀਆਂ ਨੂੰ ਸਾੜ ਦਿੰਦੀ, ਗਾਲਣਾ ਸ਼ੁਰੂ ਕਰ ਦਿੰਦੀ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਹਨ ਕਿ ਪੀਣ ਵਾਲੇ ਨੂੰ ਪਤਾ ਨਹੀਂ, ਬਾਅਦ ਵਿੱਚ ਜਦੋਂ ਨਤੀਜਾ ਨਿਕਲਦਾ ਫਿਰ ਪਤਾ ਲੱਗਦਾ ਹੈ ਕਿ ਮੈਂ ਤਾਂ ਮਿੱਠੀ ਜ਼ਹਿਰ ਪੀ ਗਿਆ, ਮੈਨੂੰ ਤਾਂ ਕਿਸੇ ਨੇ ਮਿਠਾਸ ਭਰੀ ਜ਼ਹਿਰ, ਮਿੱਠੀ ਜ਼ਹਿਰ ਘੋਲ ਕਰਕੇ ਦੇ ਦਿੱਤੀ ਹੈ। ਮੈਂ ਮਿੱਠੀ ਜਾਣ ਕਰਕੇ ਉਸ ਨੂੰ ਪੀ ਲਿਆ, ਪਰ ਹੁਣ ਮੇਰੇ ਸਰੀਰ ਦਾ ਜਿਹੜਾ ਹੈ ਨਾ, ਉਹ ਗਲਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਹਜ਼ੂਰ ਕਹਿੰਦੇ, ਜਿਹੜੇ ਵਿਸ਼ੇ ਵਿਕਾਰ ਹੈ ਨਾ, ਅਗਿਆਨੀ ਜੀਵ ਨੂੰ ਮਿੱਠੇ ਲੱਗਦੇ ਆ ਬੇਸਮਝੀ ਦੇ ਕਾਰਨ, ਪਰ ਬਾਅਦ ਵਿੱਚ ਜਦੋਂ ਉਹਨਾਂ ਦਾ ਨਤੀਜਾ ਨਿਕਲਦਾ ਹੈ, ਫਲ ਭੋਗਣਾ ਪੈਂਦਾ, ਫਿਰ ਬਾਰ-ਬਾਰ ਪਛਤਾਤਾਪ ਕਰਦਾ ਹੈ, ਬਾਰ-ਬਾਰ ਭੋਬਾ ਮਾਰ-ਮਾਰ ਕੇ ਰੋਂਦਾ ਹੈ, ਪਰ ਜਮ ਫਿਰ ਛੱਡਦੇ ਨਹੀਂ ਹਨ। ਸੋ ਇਸ ਲਈ ਹਜ਼ੂਰ ਨੇ ਫਰਮਾਨ ਕੀਤਾ ਹੈ, ਅੰਧੇ ਖਾਵਹਿ ਬਿਸੂ ਕੇ ਗਟਾਕ। ਹੇ ਅਗਿਆਨੀ ਜੀ,
ਸੰਸਾਰ ਦੇ ਵਿਖ ਜ਼ਹਿਰ ਦੀ ਤਰ੍ਹਾਂ ਜਿਹੜੇ ਸੰਸਾਰ ਦੇ ਮਿੱਠੀ ਜ਼ਹਿਰ ਵਾਂਗ ਵਿਸ਼ੇ ਵਿਕਾਰ ਹਨ, ਉਹਨਾਂ ਨੂੰ ਗੱਡ-ਗੱਡ ਕਰਕੇ ਹਰ ਸਮੇਂ ਖਾਂਦਾ ਹੈ। ਨੈਣ ਸ਼ਰਵਣ ਸਰੀਰ ਸਭ ਹਟਿਓ। ਪਰ ਪ੍ਰਮਾਤਮਾ ਨੇ ਜਿੰਨੀ ਤੈਨੂੰ ਉਮਰ ਦਿੱਤੀ ਸੀ ਨਾ, ਉਸ ਨੂੰ ਭੋਗ ਕਰਕੇ ਅਜਾਈ ਹੀ ਤੂੰ ਸੰਸਾਰ ਤੋਂ ਜਾਣਾ ਕੀਤਾ ਹੈ। ਨੈਣ ਸ਼ਰਵਣ ਸਰੀਰ ਸਭ ਹਟਿਓ। ਨੈਣ ਜਿਹੜੇ ਨੇਤਰਾਂ ਦੀ ਸ਼ਕਤੀ ਸੀ ਨਾ ਦੇਖਣ ਦੀ, ਉਹ ਵੀ ਘਟ ਗਈ। ਫਿਰ ਕੰਨਾਂ ਦੇ ਨਾਲ ਸੁਣਨ ਸ਼ਕਤੀ ਵੀ ਘਟ ਗਈ। ਸਰੀਰ ਸਭ ਹੁਟਿਓ, ਤੇ ਸਰੀਰ ਜਿਹੜਾ ਨਾ ਸਾਰਾ ਥੱਕ ਗਿਆ, ਭਾਵ ਕਿ ਹੁਣ ਥਕਾਵਟ ਮਹਿਸੂਸ ਕਰਨ ਲੱਗ ਪਿਆ ਹੈ। ਸਾਸ ਗਇਓ ਤਤ ਘਾਟ। ਅੰਤ ਸਮੇਂ ਫਿਰ ਸਵਾਸ ਵੀ ਜਿਹੜੇ ਹੈ ਨਾ ਅੜ ਅੜ ਕੇ ਆਉਣੇ ਸ਼ੁਰੂ ਹੋ ਜਾਂਦੇ ਆ। ਜਦੋਂ ਬਿਰਧ ਅਵਸਥਾ ਆਉਂਦੀ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਸਮੇਂ ਸਵਾਸ ਵੀ ਘਟ ਕੇ ਅੜ ਅੜ ਕੇ ਆਉਂਦੇ ਆ। ਫਿਰ ਤਤਕਾਲ ਮੌਤ ਦੇ ਸਮੇਂ ਇੱਕਦਮ ਸਵਾਸ ਜਿਹੜੇ ਮੁੱਕ ਜਾਂਦੇ ਆ। ਫਿਰ ਕੁਝ ਵੀ ਪੱਲੇ ਪੈਂਦਾ ਨਹੀਂ, ਕੇਵਲ ਪਛਤਾਪ। ਇਸ ਲਈ ਹਜ਼ੂਰ ਕਹਿੰਦੇ ਨੈਣ ਸ਼ਰਵਣ ਸਰੀਰ ਸਭ ਹੁਟਿਓ। ਕਹਿੰਦੇ ਹਨ ਇਹਨਾਂ ਨੇਤਰਾਂ ਦੇ ਨਾਲ ਵੀ ਗੁਰੂ ਕੀ ਸੰਗਤ ਨੂੰ, ਸਤਿਗੁਰੂ ਜੀ ਨੂੰ ਤਿਆਗ ਕੇ ਕੇਵਲ ਪਰਾਏ ਰੂਪਾਂ ਨੂੰ ਤੱਕਦਾ ਰਿਹਾ। ਇਸ ਕਰਕੇ ਇਹ ਵੀ ਸਫਲੇ ਨਾ ਹੋ ਸਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੰਨਾਂ ਦੇ ਨਾਲ ਵੀ ਦੁਨੀਆ ਦੀਆਂ ਨਿੰਦਿਆਂ ਤੇ ਗੱਲਾਂ ਨੂੰ ਸੁਣਦਾ ਰਿਹਾ। ਇਸ ਕਰਕੇ ਇਹ ਵੀ ਸਫਲੇ ਨਾ ਹੋ ਸਕੇ। ਇਹਨਾਂ ਦਾ ਬਲ ਵੀ ਘਟ ਗਿਆ। ਅੰਤ ਸਮੇਂ ਜਦੋਂ ਸਵਾਸ ਪੂਰੇ ਹੋਏ, ਫਿਰ ਮੌਤ ਦੇ ਮਾਰੇ ਹੋਏ ਨੇ ਜਮਾਂ ਨੇ ਆ ਕਰਕੇ ਤੈਨੂੰ ਮਾਰਨਾ ਕੀਤਾ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਨ ਕਰਦੇ ਹਨ, ਅਨਾਥ ਰਈਆਣ ਉਦਰਲੇ ਭੁੱਖ ਹੈ। ਜਿਹੜੇ ਸੰਸਾਰ ਦੇ ਅੰਦਰ ਅਨਾਥ ਗਰੀਬ ਲੋਕ ਹਨ, ਉਹਨਾਂ ਨੂੰ ਰਜਾਨ ਰਵਾ ਕਰਕੇ ਉਹਨਾਂ ਤੋਂ ਆਪਣੇ ਬਲ ਦੇ ਦੁਆਰਾ, ਆਪਣੇ ਧਨ ਦੌਲਤ ਦੇ ਬਲ ਦੁਆਰਾ ਜਾਂ ਕਿਸੇ ਢੰਗ ਦੇ ਨਾਲ ਸੰਸਾਰ ਦੇ ਅੰਦਰ ਛਾਲ ਫਰੇਬ ਕਰ ਕਰਕੇ ਉਹਨਾਂ ਤੋਂ ਪੈਸੇ ਖੋਹ ਕਰਕੇ ਆਪਣਾ ਪੇਟ ਭਰਦਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਨਾਥ ਰਜਾਨ ਉਦਰ ਲੈ ਭੁੱਖ ਹੈ। ਉਹਨਾਂ ਤੋਂ ਧਨ ਪਦਾਰਥ ਖੋਹ ਕਰਕੇ ਆਪਣਾ ਹੀ ਪੇਟ ਭਰਦਾ ਰਿਹਾ। ਮਾਇਆ ਗਈਆ ਹਾਟ। ਪਰ ਅੰਤ ਸਮੇਂ ਕੀ ਹੋਇਆ, ਜਿੰਨਾ ਵੀ ਕੁਝ ਮਾਇਕੀ ਪਦਾਰਥ ਸਨ ਸਾਰੇ ਪਿੱਛੇ ਹਟ ਗਏ। ਮਾਇਆ ਗਈਆ ਹਾਟ। ਤੇ ਜਿਨ੍ਹਾਂ ਦੇ ਬਦਲੇ ਪਾਪ ਕਰਮ ਕਰਦਾ ਸੀ, ਉਹ ਵੀ ਸਾਰੇ ਪਿੱਛੇ ਹਟ ਗਏ। ਜਿਨ੍ਹਾਂ ਨੇ ਮਾਇਆ ਲੈ ਕਰਕੇ ਵਰਤ ਲਈ, ਪਦਾਰਥ ਛਕਾ ਲਏ, ਉਹਨਾਂ ਵੀ ਤੇਰਾ ਫਿਰ ਸਾਥ ਨਾ ਦਿੱਤਾ, ਪਿੱਛੇ ਹਟ ਗਏ। ਅੰਤ ਦੇ ਸਮੇਂ ਉਹ ਵੀ ਕਹਿੰਦੇ ਹਨ ਹੁਣੇ ਪ੍ਰੇਤ ਬਣ ਗਿਆ, ਇਹ ਹੁਣ ਸਾਡਾ ਕੁਝ ਨਹੀਂ ਲੱਗਦਾ। ਪਹਿਲਾਂ ਜੋ ਸਾਡਾ ਸਾਰੇ ਮੇਰਾ ਸਾਡਾ ਕਹਿੰਦੇ ਸਨ, ਪਰ ਜਦੋਂ ਔਕੜ ਦਾ ਸਮਾਂ ਆਇਆ ਫਿਰ ਕਹਿੰਦੇ ਹੁਣ ਪ੍ਰੇਤ ਬਣ ਗਏ, ਸਾਡਾ ਕੁਝ ਨਹੀਂ ਲੱਗਦਾ। ਮਾਇਆ ਗਈਆ ਹਾਟ। ਤੇ ਜਿੰਨੇ ਮਾਇਕੀ ਪਦਾਰਥ ਧਨ ਦੌਲਤ ਸੀ, ਉਹ ਵੀ ਸਾਰੇ ਪਿੱਛੇ ਹੀ ਹਟ ਗਏ। ਜਿਸ ਨੂੰ ਇਹੋ ਸਮਝ ਵਿੱਚ ਸੀ ਕਿ ਸ਼ਾਇਦ ਇਹਨਾਂ ਨੇ ਮੇਰੇ ਨਾਲ ਨਿਭਣਾ, ਜਿਵੇਂ ਇੱਥੇ ਧਨ ਪਦਾਰਥ ਚੱਲਦੇ ਹੈ, ਇੱਦਾਂ ਪਰਮੇਸ਼ਰ ਦੀ ਦਰ 'ਤੇ ਵੀ ਚੱਲਣਗੇ। ਪਰ ਹਜ਼ੂਰ ਕਹਿੰਦੇ ਕੇਵਲ ਅੱਖਾਂ ਦਾ ਧੋਖਾ ਸੀ, ਕੇਵਲ ਉਹ ਤੇਰੀ ਮੱਤ ਦਾ ਭਰਮ ਸੀਗਾ। ਮਾਇਆ ਗਈਆ ਹਾਟ। ਇਹ ਸਭ ਕੁਝ ਹਾਟ ਇੱਥੇ ਹੀ ਰਹਿ ਜਾਣਾ ਕੀਤਾ ਹੈ। ਇਹ ਜੀਵ ਕਿਲ ਬਿਕ ਬੱਜਰ ਪਾਪ ਕਮਾਉਂਦਾ ਕਮਾਉਂਦਾ ਕਦੇ ਕਦੇ ਪਛਤਾਤਾਪ ਵੀ ਕਰਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਨੇ ਪਰਾਰਬਧ ਹੀ ਐਸੀ ਜੀਵ ਦੀ ਲਿਖ ਦਿੱਤੀ ਹੈ, ਆਪਣੇ ਬਲ ਦੇ ਨਾਲ ਕਦੇ ਇਹਨਾਂ ਨੂੰ ਛੱਡ ਨਹੀਂ ਸਕਦਾ, ਕਦੇ ਇਹਨਾਂ ਦੀ ਛਾਂਟੇ ਨਹੀਂ ਕਰ ਸਕਦਾ। ਸਤ ਅਤੇ ਅਸਤ ਦੀ ਛਾਂਟੇ ਨਹੀਂ ਕਰ ਸਕਦਾ, ਇਹਦੀ ਪਹਿਚਾਣ ਨਹੀਂ ਕਰ ਸਕਦਾ। ਇਸੇ ਤਰ੍ਹਾਂ ਪਾਪ ਤੇ ਪੁੰਨ ਕਰਮਾਂ ਦੀ ਪਹਿਚਾਣ ਨਹੀਂ ਕਰਦਾ, ਭਾਵ ਕਿ ਹਰ ਸਮੇਂ ਬੁਰੇ ਕਰਮ ਕਰਦਾ ਰਹਿੰਦਾ। ਜਿਵੇਂ ਬੇਸਮਝਾ ਮਨੁੱਖ ਹੋਵੇ, ਸਾਧ ਸੰਗਤ ਜਿਵੇਂ ਕੋਈ ਪਾਰਕੀ ਹੁੰਦਾ ਹੈ ਨਾ, ਹੀਰੇ ਦੀ ਪਰਖ ਉਸੇ ਨੂੰ ਹੁੰਦੀ ਹੈ, ਜ਼ੌਰੀ ਨੂੰ ਹੀ ਪਤਾ ਲੱਗ ਸਕਦਾ ਹੈ। ਜੇਕਰ ਹੋਰ ਕਿਸੇ ਮਨੁੱਖ ਨੂੰ ਦਿਖਾਇਆ ਜਾਵੇ ਤੇ ਉਹ ਕਹੇਗਾ ਬੇਸਮਝਾ ਬੰਦਾ ਕਹਿੰਦਾ ਕਿ ਨਹੀਂ ਤਾਂ ਕੱਚ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ, ਇਵੇਂ ਹੀ ਅਗਿਆਨੀ ਜਿਹੜਾ ਜੀਵ ਹੈ ਨਾ, ਅਮੋਲਕ ਮਨੁੱਖਾ ਜੀਵਨ ਨੂੰ ਅਜਾਈਂ ਗਵਾਈ ਜਾਂਦਾ ਹੈ ਕਿ ਕੋਈ ਗੱਲ ਨਹੀਂ, ਆ ਜਗ ਮਿੱਠਾ ਅਗਲਾ ਕਿੰਨੇ ਡਿੱਠਾ।
ਹੁਣ 4 ਦਿਨ ਮौज ਮਸਤੀ ਕਰ ਲਈਏ, ਫਿਰ ਦੇਖੀ ਜਾਊਗੀ ਜਿਵੇਂ ਹੋਵੇਗੀ। ਅੱਗਾ ਕਿੰਨੇ ਦੇਖਿਆ ਹੈ। ਬੇਸਮਝੀ ਦੇ ਕਾਰਨ ਅਜਾਈ ਹੀ ਆਪਣਾ ਅਮੋਲਕ ਜੀਵਨ ਗਵਾਈ ਜਾਂਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਇਹ ਜੀਵ ਪਸ਼ਚਾਤਾਪ ਤਾਂ ਕਦੇ ਕਦੇ ਕਰਦਾ, ਕਬਹੁ ਨਾ ਸਾਕਹਿ ਛਾਟ, ਪਰ ਫਿਰ ਵੀ ਐਸੀ ਰੱਬ ਦੀ ਲਿਖੀ ਹੋਈ ਲਿਖਤ ਹੈ ਕਿ ਖਹਿੜਾ ਨਹੀਂ ਛੁਡਾ ਸਕਦਾ, ਪਾਪ ਕਰਮ ਕਰਨੇ ਤੋਂ ਟਲਦਾ ਨਹੀਂ ਹੈ। ਜਦੋਂ ਕਹਿੰਦੇ ਹਨ ਕਿ ਪਰਾਈ ਨਿੰਦਿਆ ਕਰਨ ਵਾਲੇ ਨਿੰਦਕ ਜੀਵਾਂ ਨੂੰ ਜਮਾ ਨੇ ਆ ਕਰਕੇ ਸੰਘਾਲਿਓ, ਆ ਕੇ ਮਾਰਨਾ ਕੀਤਾ। ਮੂੰਡ ਕਹਿੰਦੇ ਨੇ ਸਿਰ ਦੀ ਚੋਟੀ ਨੂੰ, ਜਿਵੇਂ ਬੜੇ ਜ਼ੋਰ ਦੇ ਨਾਲ ਡੰਡਾ ਮਾਰੇ ਜਾਵੇ ਕਿ ਬੜੀ ਆਵਾਜ਼ ਆਉਂਦੀ ਹੈ, ਤੜਕ ਕਰਦੀ, ਉਹਨੂੰ ਕਹਿੰਦੇ ਨੇ ਮਟਾਕ, ਉਹਨੂੰ ਮਟਾਕ ਆਖਿਆ ਜਾਂਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਵਹਿ ਮੂੰਡ ਉੱਪਰ ਮਟਾਕ। ਧਰਮਰਾਜ ਜਦੋਂ ਆਗ ਕਰਕੇ ਮੌਤ ਦਾ ਸਮਾਂ ਆਉਂਦਾ ਹੈ, ਹਜ਼ੂਰ ਕਹਿੰਦੇ ਹਨ ਕਿ ਨਿੰਦਕ ਜੀਵਾਂ ਦੇ ਸਿਰ ਤੇ ਆ ਕੇ, ਚੋਟੀ ਤੇ ਆ ਕੇ ਬੜੀ ਜ਼ੋਰ ਦੇ ਨਾਲ ਤਾੜ ਕਰਦਾ, ਤੜਾਕ ਕਰਦਾ ਡੰਡਾ ਮਾਰਦੇ ਹੈ। ਫਿਰ ਉਹ ਸਮੇਂ ਹੋਸ਼ ਖੁੱਲ੍ਹਦੀ ਹੈ, ਅੰਤ ਸਮੇਂ ਫਿਰ ਪਸ਼ਚਾਤਾਪ ਕਰਦਾ, ਬਾਰ-ਬਾਰ ਪਛਤਾਉਂਦਾ ਕਿ ਮੈਂ ਕਿਉਂ ਨਹੀਂ ਚੰਗੇ ਕਰਮ ਕਮਾਏ, ਕਿਉਂ ਨਹੀਂ ਪਰਮਾਤਮਾ ਦੀ ਬੰਦਗੀ ਕੀਤੀ, ਮੈਂ ਕਿਉਂ ਨਹੀਂ ਸਾਰਾ ਜੀਵਨ ਸੇਵਾ ਸਿਮਰਨ ਕੀਤਾ। ਫਿਰ ਬਾਅਦ ਵਿੱਚ ਇਹ ਜੀਵ ਬਾਰ-ਬਾਰ ਪਛਤਾਤਾਪ ਕਰਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜੀ ਕਟਾਰ ਹੈ ਨਾ, ਤਿੱਖਾ ਹਥਿਆਰ ਹੈ ਨਿੰਦਿਆ ਦਾ, ਇਹ ਮਨੁੱਖ ਨੇ ਆਪਣੇ ਸਰੀਰ ਦੇ ਆਪ ਹੀ ਮਾਰਨਾ ਕੀਤਾ। ਭਾਵ ਕਿ ਜੇ ਕਿਤੇ ਥੋੜ੍ਹੀ ਬਹੁਤੀ ਬਿਰਤੀ ਰੱਬ ਦੇ ਨਾਲ ਜੁੜੀ ਹੋਈ ਸੀ, ਉਹ ਵੀ ਟੁੱਟ ਜਾਣਾ ਕੀਤੀ ਹੈ। ਕਹਿੰਦੇ ਜਿਹੜਾ ਮਨੁੱਖ ਨਿੰਦਿਆ ਕਰਦਾ ਹੈ ਨਾ, ਭਾਵੇਂ ਪੂਰਬਲੇ ਪੁੰਨ ਚੰਗੇ ਕਰਮਾਂ ਦੇ ਕਰਕੇ ਥੋੜ੍ਹੀ ਬਹੁਤੀ ਬੰਦਗੀ ਕਰਦਾ ਵੀ ਹੈ, ਸੇਵਾ ਸਿਮਰਨ ਕਰਦਾ ਹੈ, ਜਾਂ ਥੋੜਾ ਕੁ ਸਮਾਂ ਗੁਰੂ ਕੀ ਬਾਣੀ ਪੜ੍ਹਦਾ, ਪੂਰਬਲੇ ਚੰਗੇ ਕਰਮਾਂ ਕਰਕੇ ਉਹ ਜਿਹੜੇ ਕਮਾਏ ਹੋਏ ਚੰਗੇ ਕਰਮ ਹੁੰਦੇ ਉਹ ਵੀ ਨਾਸ ਹੋ ਜਾਂਦੇ ਹੈ। ਇਸ ਕਰਕੇ ਕਹਿੰਦੇ ਹਨ ਨਿੰਦਿਆ ਰੂਪੀ ਛੁਰੀ ਆਪਣੇ ਹੀ ਮਾਰ ਲੈਂਦਾ। ਜਿਵੇਂ ਸਾਧ ਸੰਗਤ ਬੰਦੂਕ ਜਿਹੜੀ ਦੂਸਰੇ ਦੇ ਵੱਲ ਜਦੋਂ ਨਿਸ਼ਾਨਾ ਸਿੱਧ ਕਰਕੇ, ਸਖਤ ਕਰਕੇ, ਸਾਧ ਸੰਗਤ ਬੰਨ ਕਰਕੇ ਨਿਸ਼ਾਨਾ ਮਾਰਿਆ ਜਾਂਦਾ ਹੈ, ਉਹਦੀ ਮੌਤ ਹੋ ਜਾਂਦੀ ਜਿਹਦੇ ਨਿਸ਼ਾਨਾ ਮਾਰਿਆ ਜਾਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜਿਹੜਾ ਨਿੰਦਿਆ ਰੂਪੀ ਜਿਹੜੀ ਜ਼ੁਬਾਨ ਦਾ ਇਹ ਮੁੱਖ ਹੈ ਨਾ, ਦੂਜਰੇ ਦੇ ਵਾਲੇ ਹੈ, ਉਹਦੇ ਅੰਦਰ ਦੇ ਵਿਕਾਰ, ਉਹਦਾ ਹੰਕਾਰ ਜਿਹੜਾ ਹੈ ਨਾ, ਆਪਾ ਮਰ ਜਾਂਦਾ ਦੂਸਰੀ ਨਿੰਦਿਆ ਕਰਨ ਵਾਲੇ ਦਾ। ਔਰ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ ਹੈ, ਨਾਨਕ ਆਪਨ ਕਟਾਰੀ ਆਪ ਸਕਉ ਲਾਈ। ਕਹਿੰਦੇ ਹਨ ਕਿ ਨਿੰਦਕ ਬੰਦੇ ਨੇ ਦੂਜਿਆਂ ਦੀ ਨਿੰਦਿਆ ਕਰ ਕਰਕੇ ਐਸੀ ਨਿੰਦਿਆ ਰੂਪੀ ਕਟਾਰ ਆਪਣੇ ਹੀ ਮਾਰਨਾ ਕੀਤੀ ਹੈ। ਮਨ ਆਪਣਾ ਕੀਨੋ ਫਾਟ। ਇਸ ਅਲਪਾਗ ਨਿੰਦਕ ਜੀਵ ਨੇ ਦੂਜਿਆਂ ਦੀ ਨਿੰਦਿਆ ਕਰ ਕਰਕੇ ਆਪਣਾ ਮਨ ਆਪ ਹੀ ਫਾੜਨਾ ਕੀਤਾ ਹੈ। ਭਾਵ ਕਦੇ ਟਿਕਾਉ ਨਹੀਂ ਬਣਨਾ ਕੀਤਾ। ਜਿਹੜਾ ਮਨ ਸੀ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਰੂਪ ਤੋਂ ਭੁੱਲ ਜਾਣਾ ਕੀਤਾ। ਐਸੀ ਵਾਹਿਗੁਰੂ ਦੇ ਸਰੂਪ ਨੂੰ ਭੁੱਲਣ ਰੂਪੀ ਫੁੱਟ ਪੈ ਗਈ ਇਸ ਮਨ ਦੇ ਵਿੱਚ, ਦੂਸਰੇ ਜਗਤ ਦੇ ਜੀਵਾਂ ਦੀ ਨਿੰਦਿਆ ਕਰਨੇ ਕਰਕੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵਚਨ ਕੀਤੇ ਹਨ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ। ਨਿੰਦਾ ਕਰਨੀ ਕਿਸੇ ਜੀਵ ਦੀ ਵੀ ਚੰਗੀ ਨਹੀਂ ਹੈ, ਪਰ ਬੇਸਮਝੀ ਕਾਰਨ ਜਗਤ ਦੇ ਮਨਮੁਖ ਜੀਵ ਫੇਰ ਵੀ ਨਿੰਦਿਆ ਕਰਨ ਹਟਦੇ ਨਹੀਂ ਹੈ, ਬਾਰ-ਬਾਰ ਨਿੰਦਿਆ ਕਰੀ ਜਾਂਦੇ ਨੇ, ਕਰੀ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਉਂ ਗੁਰਬਾਣੀ ਵਿੱਚ ਵਚਨ ਕੀਤੇ ਹਨ, ਨਿੰਦਕ ਕੀ ਗਤ ਕਤਹੁ ਨਾਹੀ। ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲਿਆ ਜਾਵੇ, ਜਿੰਨਾ ਮਰਜ਼ੀ ਆਪਣੇ ਜ਼ਿੰਦਗੀ ਪਰ ਯਤਨ ਕਰ ਲਵੇ, ਪਰ ਸਾਧ ਸੰਗਤ ਨਿੰਦਕ ਬੰਦੇ ਦਾ ਕਹਿੰਦੇ ਗਤੀ ਨਹੀਂ ਹੋ ਸਕਦੀ। ਐਸੀ ਉਹ ਬੰਦੇ ਦੀ ਹਾਲਤ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਜੋਗ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਨਿੰਦਕ ਜਮ ਦੂਤੀ ਆਏ ਸੰਘਾਰਿਓ, ਦੇ ਦਹਿ ਮੂੰਡ ਉੱਪਰ ਪਟਾਕ। ਨਾਨਕ ਆਪਨ ਕਟਾਰੀ ਆਪ ਸੁਕਉ ਲਾਈ, ਮਨ ਆਪਣਾ ਕੀਨੋ ਫਾਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ